ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸਤਿ ਸ਼੍ਰੀ ਅਕਾਲ ਜੀ। ਇਸ ਟਾਈਮ ਅਸੀਂ ਜਿਹੜੇ ਜੀ ਵੁੱਡਵਰਡ ਪਾਰਕ ਮੰਟੀਕਾ, ਜਿੱਥੇ ਕਿ ਪੰਜਾਬੀ ਅਮਰੀਕਨ ਐਸੋਸੀਏਸ਼ਨ ਮੰਟੀਕਾ ਦੇ ਵੱਲੋਂ ਸਾਲਾਨਾ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਆ, ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਆ। ਸੱਭਿਆਚਾਰਕ ਖੇਡਾਂ ਤੋਂ ਲੈ ਕੇ ਰੱਸਾਕਸ਼ੀ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇ ਨਾਲ ਕਲਚਰਲ ਸੱਭਿਆਚਾਰਕ ਪ੍ਰੋਗਰਾਮ, ਗਿੱਧੇ ਭੰਗੜੇ ਦੇ ਪ੍ਰੋਗਰਾਮ ਵੀ ਤੁਹਾਡੇ ਲਈ ਇੱਥੇ ਇਹਨਾਂ ਨੇ ਪੇਸ਼ ਕਰਨੇ ਆ। ਹਰਜੋਤ ਸਿੰਘ ਜੀ, ਪਿਛਲੇ ਸਾਲ ਵੀ ਪੰਜਾਬੀ ਰੇਡੀਓ USA ਦੀ ਟੀਮ ਇੱਥੇ ਪਹੁੰਚੀ ਸੀ, ਇਸ ਵਾਰ ਵੀ ਪਹੁੰਚੀ ਆ। ਮੌਸਮ ਵੀ ਬਹੁਤ ਸੋਹਣਾ ਆ, ਕਾਫੀ ਮੇਲਾ ਭਰਿਆ ਪਿਆ ਆ ਜੀ। ਬਿਲਕੁਲ, ਬਹੁਤ ਵਧੀਆ ਪ੍ਰੋਗਰਾਮ ਆ। ਬਜ਼ੁਰਗਾਂ ਦੀਆਂ ਦੌੜਾਂ ਹੋਈਆਂ, ਬਜ਼ੁਰਗਾਂ ਦਾ ਡਿਸਕਸ ਥਰੋ, ਹੈਮਰ ਥਰੋ ਤੇ ਬੱਚਿਆਂ ਦੀਆਂ ਗੇਮਾਂ, ਬਹੁਤ ਹੀ ਜਿੱਦਾਂ ਪਰਿਵਾਰਕ ਪ੍ਰੋਗਰਾਮ ਹੈਗਾ। ਯੂਜ਼ਲੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਮੇਲਿਆਂ ਦੇ ਘੱਟ ਜਾਂਦੇ, ਪਰ ਇਹ ਬਿਲਕੁਲ ਪਰਿਵਾਰ ਵਾਲਾ ਜਿਹੜਾ ਮਾਹੌਲ ਆ। ਸੋ ਸਾਰੇ ਤੁਸੀਂ ਦੇਖਦੇ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇੱਥੇ ਆਏ ਆ। ਮੰਟੀਕਾ ਬੜਾ ਹੁਣ ਮਸ਼ਹੂਰ ਸ਼ਹਿਰ ਬਣਦਾ ਜਾ ਰਿਹਾ। ਇੱਥੇ ਪੋਪੂਲੇਸ਼ਨ ਪੰਜਾਬੀਆਂ ਦੀ ਬਹੁਤ ਵੱਧਦੀ ਜਾ ਰਹੀ ਆ। ਬਿਲਕੁਲ ਹਾਈਵੇ 99 ਦੇ ਉੱਤੇ ਆ, 5 ਦੇ ਵੀ ਲਾਗੇ ਆ। ਬੇ ਏਰੀਏ ਤੋਂ ਬਹੁਤ ਲੋਕ ਇੱਥੇ ਮੂਵ ਹੋਏ ਹੈਗੇ ਆ। ਸੋ ਤੁਸੀਂ ਦੇਖ ਸਕਦੇ ਆ, ਬਹੁਤ ਵਧੀਆ ਜਿਹੜਾ ਪਾਰਕ ਬਣਿਆ। ਤੇ ਜਿਹੜੇ ਨਹੀਂ ਵੀ ਆਏ, ਆ ਜਾਓ। ਬਹੁਤ ਵਧੀਆ ਜਿਹੜਾ ਆ ਮੌਸਮ ਹੁਣ ਹੋ ਗਿਆ। ਸਵੇਰੇ ਥੋੜਾ ਮੀਂਹ ਪੈਂਦਾ ਸੀ, ਪਰ ਹੁਣ ਬਹੁਤ ਵਧੀਆ ਆ। ਬਿਲਕੁਲ, ਗੱਲ ਕਰ ਰਹੇ ਸੀ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ। ਉਹਨਾਂ ਨੇ ਆਪਾਂ ਨੂੰ ਇਹ ਜਿਹੜਾ ਦੱਸਿਆ ਵੀ ਇਸ ਮੇਲੇ ਵਿੱਚ ਕੋਈ ਵੀ ਉਹ ਸਪਾਂਸਰਸ਼ਿਪ ਨਹੀਂ ਲੈਂਦੇ, ਆਪਣੇ ਕੋਲੋਂ ਮਾਇਆ ਇਕੱਠੀ ਕਰਕੇ, ਗ੍ਰਾਹੀ ਕਰਕੇ ਜਿਹੜੇ ਉਹ ਕਰਦੇ ਆ, ਤਾਂ ਜੋ ਕਹਿੰਦੇ ਵੀ ਫਿਰ ਸਪਾਂਸਰਾਂ ਦੇ ਹਿਸਾਬ ਨਾਲ ਨਹੀਂ ਚੱਲਣਾ ਪੈਂਦਾ, ਅਸੀਂ ਆਪਣੇ ਪਰਿਵਾਰਾਂ ਦੇ ਹਿਸਾਬ ਦੇ ਨਾਲ ਚੱਲਦੇ ਹਾਂ। ਤਾਂ ਹੀ ਤੁਸੀਂ ਇੱਥੇ ਆਪਾਂ ਦੇਖ ਸਕਦੇ ਹਾਂ। ਤੁਸੀਂ ਅੱਗੇ ਰਿਪੋਰਟ ਦੇ ਵਿੱਚ ਦੇਖੋਗੇ ਵੀ ਕਿਸ ਤਰੀਕੇ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਹੀ ਜਾਣੇ ਇੱਥੇ ਮੌਜੂਦ ਨੇ। ਮਾਵਾਂ ਭੈਣਾਂ ਧੀਆਂ ਸਾਰੀਆਂ ਜਾਣੀਆਂ ਇੱਥੇ ਮੌਜੂਦ ਆ। ਸਾਰੇ ਜਾਣੇ ਸੇਫ ਆ। ਸਵਾਟ ਟੀਮ ਉਹ ਵੀ ਇੱਥੇ, ਇਹਨਾਂ ਨੇ ਸਿਕਿਉਰਿਟੀ ਦਾ ਖਾਸ ਪ੍ਰਬੰਧ ਆ। ਫਾਇਰ ਵਾਲੇ ਵੀ ਇੱਥੇ ਆਏ ਆ। ਵੁੱਡਵਰਡ ਪਾਰਕ ਬਹੁਤ ਹੀ ਸੋਹਣਾ ਇਹ ਪਾਰਕ, ਆਲੇ ਦੁਆਲੇ ਰੁੱਖਾਂ ਦੇ ਨਾਲ ਘਿਰਿਆ ਹੋਇਆ। ਇੱਥੇ ਉੱਦਾਂ ਵੀ ਗਰਾਊਂਡਾਂ ਆ। ਸੋ ਵਧੀਆ ਜਿਹੜਾ ਇਹ ਪ੍ਰੋਗਰਾਮ ਆ ਇੱਥੇ ਚੱਲ ਰਿਹਾ ਆ। ਤੇ ਹਰ ਸਾਲ ਇੱਥੇ ਪ੍ਰੋਗਰਾਮ ਇਹ ਚੱਲਦਾ ਹੈ। 11ਵਾਂ 12ਵਾਂ ਜਿਹੜਾ ਇਹਨਾਂ ਦਾ ਇਹ ਪ੍ਰੋਗਰਾਮ ਇਸ ਟਾਈਮ ਇੱਥੇ ਚੱਲ ਰਿਹਾ ਹੈਗਾ ਆ। ਸੋ ਇੰਨੇ ਸਾਲਾਂ ਤੋਂ ਲਗਾਤਾਰ ਪ੍ਰੋਗਰਾਮ ਜਿਹੜੇ ਉਹ ਚੱਲ ਰਹੇ ਹੈਗੇ ਆ। ਸਤਿ ਸ਼੍ਰੀ ਅਕਾਲ। ਇਸ ਟਾਈਮ ਜੁੜੇ ਹੋਏ ਆ ਆਪਾਂ ਮੰਟੀਕਾ ਦੇ ਵਿੱਚ ਪੰਜਾਬੀ ਅਮਰੀਕਨ ਐਸੋਸੀਏਸ਼ਨ ਮੰਟੀਕਾ ਦੇ ਮੇਲੇ, ਵਿਸਾਖੀ ਮੇਲੇ ਦੇ ਉੱਤੇ ਵੁੱਡਵਰਡ ਪਾਰਕ ਦੇ ਵਿੱਚ। ਮੇਰੇ ਨਾਲ ਇੱਥੋਂ ਦੇ ਕੁਝ ਸੇਵਾਦਾਰ ਵੀਰ ਜਿਹੜੇ ਉਹ ਜੁੜੇ ਹੋਏ ਆ। ਜਲੇਬੀਆਂ ਦਾ, ਕੌਫੀ ਦਾ ਲੰਗਰ ਇਹਨਾਂ ਨੇ ਸਾਰਾ ਦਿਨ ਜਿਹੜਾ ਇੱਥੇ ਚਲਾਇਆ। ਆਓ ਉਹਨਾਂ ਦੇ ਵਲੰਟੀਅਰਸ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਜੀ, ਆਪ ਜੀ ਦਾ ਨਾਮ? ਅਮਰਜੀਤ ਸਿੰਘ ਕਲਾਰ। ਤੇ ਅਮਰਜੀਤ ਸਿੰਘ ਜੀ, ਤੁਸੀਂ ਸਾਰਿਆਂ ਨੇ ਮਿਲ ਕੇ ਜਿਹੜੀ ਅੱਜ ਸੇਵਾ ਕੀਤੀ ਆ ਜਲੇਬੀਆਂ ਦੀ ਤੇ ਕੌਫੀ ਦੀ? ਹਾਂਜੀ, ਨਹੀਂ, ਸਾਰਿਆਂ ਨੇ ਰਲ ਕੇ, ਸਾਡੀ ਜਲੇਬੀ ਕਮੇਟੀ ਵੱਲੋਂ ਤੇ ਸਾਡੇ ਬਾਕੀ ਪਰ ਮੈਂਬਰਾਂ ਵੱਲੋਂ ਤੇ ਸਾਡੇ ਸਾਰਿਆਂ ਨੇ ਰਲ ਕੇ ਅਸੀਂ ਕੌਫੀ ਦਾ ਲੰਗਰ ਲਾਇਆ, ਨਾਲੇ ਠੰਡੇ ਪਾਣੀ ਦਾ ਲਾਇਆ। ਅਸੀਂ ਸਾਰਿਆਂ ਨੂੰ ਫ੍ਰੀ ਲਾਇਆ। ਸੋ ਫ੍ਰੀ ਕਾਸਟ ਹੈ ਉਹ, ਕੋਈ ਵੀ ਆ ਕੇ ਛਕੇ। ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇਦਾਂ ਲਾਇਆ ਤੇ ਸਾਰੇ ਆ ਕੇ ਸਾਨੂੰ ਆ ਕੇ ਖਾਂਦੇ ਆ। ਸੋ ਤੁਹਾਡੀ ਜਿਹੜੀ ਕਮੇਟੀ ਦਾ ਨਾਮ ਜਲੇਬੀ ਕਮੇਟੀ ਹੈ ਜਾਂ ਕੋਈ ਹੋਰ ਕਮੇਟੀ ਦਾ ਨਾਮ? ਸਾਡੀ ਆਪਣੀ ਆ, ਪਰ ਸਾਡੀ ਪੈਮ ਵਾਲਿਆਂ ਨੇ ਜਲੇਬੀ ਕਮੇਟੀ ਰੱਖਦਾ ਹੈ। ਟੇਢੀ ਜਲੇਬੀ। ਸੋ ਇਹ ਸਿੱਧੇ ਕੰਮ ਜਲੇਬੀਆਂ ਨੂੰ ਕਰਦੇ ਨੇ, ਇਹਦਾ ਮਤਲਬ ਹੈ ਘੁਮਾ ਕੇ ਕਰਦਾ। ਸੋ ਤੁਸੀਂ ਫਿਰ ਜਿੱਦਾਂ ਹੁਣ ਮੰਟੀਕੇ ਦੇ ਮੇਲੇ ਤੇ ਆ, ਤੇ ਜਾਂ ਤੁਹਾਡੇ ਵੱਲੋਂ ਹੋਰ ਵੀ ਸੇਵਾਵਾਂ ਜਿੱਦਾਂ ਕਿਤੇ ਹੋਰ ਨਗਰ ਕੀਰਤਨਾਂ ਤੇ ਵਗੈਰਾ ਉੱਥੇ ਵੀ ਜਾਂਦੇ ਆ? ਜੀ, ਅਸੀਂ ਹੋਰ ਨਗਰ ਕੀਰਤਨ ਵੀ ਜਾਂਦੇ ਆ, ਜਿੱਦਾਂ ਸਟਾਕਟਨ ਜਾਂਦੇ ਆ, ਜੁਬਾ ਸਿਟੀ ਜਾਂਦੇ ਆ। ਉਹ ਸਾਡੀ ਵੱਖਰੀ ਲੰਗਰ ਸੇਵਾ ਆ। ਠੀਕ ਹੈ। ਸੋ ਅਸੀਂ ਉਹਨਾਂ ਦੇ ਨਾਲ ਸਾਰੇ ਰਲ ਕੇ ਜਾਂਦੇ ਆ। ਬਾਕੀ ਗੁਰਦੁਆਰਾ ਦੀ ਸੇਵਾ ਸਾਨੂੰ ਜਦੋਂ ਵੀ ਮਿਲਦੀ ਆ ਹਮੇਸ਼ਾ ਕਰਕੇ ਅਸੀਂ ਬੜੇ ਖੁਸ਼ ਹੁੰਦੇ ਆ। ਤੇ ਅੱਜ ਕਿੱਦਾਂ ਦਾ ਰਿਹਾ, ਰੌਣਕ ਕਿੱਦਾਂ ਦੀ ਮੇਲੇ ਵਿੱਚ? ਅੱਜ ਬਹੁਤ ਸੋਹਣੀ ਰੌਣਕ ਸੀ। ਪਹਿਲਾਂ ਸਵੇਰੇ ਜਦੋਂ ਆਇਆ ਮੀਂਹ ਪਾਣੀ ਦਾ ਪ੍ਰੋਗਰਾਮ ਕਰਕੇ ਸਾਨੂੰ ਇੰਨਾ ਵਧੀਆ ਨਹੀਂ ਲੱਗਦਾ ਸੀ, ਪਰ ਪ੍ਰਮਾਤਮਾ ਨੇ ਬੜੀ ਮਿਹਰ ਕੀਤੀ ਆ। ਸੋ ਅੱਜ ਕਿੰਨਾ ਸੋਹਣਾ ਉਹਨਾਂ ਨੇ ਮੁੜ ਕੇ ਟਾਈਮ ਲਾਤਾ ਤੇ ਸਾਨੂੰ ਸਾਰਿਆਂ ਨੂੰ ਇੰਨਾ ਸੋਹਣਾ ਲੱਗਦਾ ਵੀ ਰੌਣਕ ਬਹੁਤ ਹੋ ਗਈ ਆ। ਤੇ ਹੋਰ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੀਆਂ ਦੇਖ ਰਹੀਆਂ? ਅਸੀਂ ਸਾਰੀਆਂ ਸੰਗਤਾਂ ਨੂੰ ਇਹ ਕਹਿਣਾ ਚਾਹੁੰਦੇ ਵੀ ਬਹੁਤ ਸੋਹਣਾ ਲੱਗਾ। ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹਾਂ। ਬੜੀ ਸ਼ਾਂਤੀਪੂਰਵਕ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ। ਸੋ ਇਸੇ ਤਰ੍ਹਾਂ ਚੱਲਣਾ ਚਾਹੀਦਾ। ਤੇ ਸਾਡੀ ਪੈਮ ਕਮੇਟੀ ਵੱਲੋਂ, ਸਾਡੇ ਨਾਲ ਸਾਰਿਆਂ ਵੀਰਾਂ ਵੱਲੋਂ ਸਾਨੂੰ ਸਾਰੀ ਸੰਗਤ ਦਾ ਧੰਨਵਾਦ ਆ। ਅਸੀਂ ਬਾਰ-ਬਾਰ ਇਹ ਕਹਿੰਦੇ ਆਓ ਲੰਗਰ ਛਕੋ ਤੇ ਨਾਲੇ ਸਾਡੇ ਕੌਫੀ ਪੀਓ, ਨਾਲੇ ਆਨੰਦ ਮਾਣੋ। ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਾਡੇ ਸੇਵਾਦਾਰਾਂ ਦਾ ਧੰਨਵਾਦ। ਇਹਨਾਂ ਨੇ ਇੰਟਰੋਡਿਊਸ ਕਰਾ ਦਈਏ। ਸੋ ਤੁਸੀਂ ਕਰਾ ਦਿਓ। ਹਾਂਜੀ ਹਾਂਜੀ। ਸੋ ਸਾਡੀ ਜਿਹੜੀ ਜਲੇਬੀਆਂ ਦੀ ਕਮੇਟੀ ਹੈ, ਸਾਡੇ ਅਮਰ ਸਿੰਘ ਜੀ। ਠੀਕ ਹੈ। ਇਹ ਸਾਡੇ ਮਨਜੀਤ ਸਿੰਘ ਸੰਧੂ ਜੀ। ਠੀਕ ਹੈ। ਉਹ ਸਾਡੇ ਮਕੈਨਿਕ ਸਾਹਿਬ ਪੰਨੂ ਸਾਹਿਬ ਜੀ। ਇਹ ਸਾਡੇ ਅੰਕਲ ਸਾਡੇ ਗੁਰਦਿਆਲ ਸਿੰਘ ਜੀ। ਇਹ ਸਾਡੇ ਹੈਗੇ ਆ ਜੀ ਜੱਜ ਸਾਹਿਬ। ਠੀਕ ਹੈ। ਇਹਨਾਂ ਦਾ ਗੋਤ ਜੱਜ ਆ ਜੀ। ਠੀਕ ਹੈ। ਸੋ ਆਪਣਾ ਦੂਜਾ ਕਿੱਥੇ ਗਿਆ ਬਈ? ਤੁਸੀਂ ਇਧਰਲੇ ਪਾਸੇ ਨੂੰ ਆਜੋ, ਉਹਨੇ ਚੱਲੀ ਜਦ ਦੂਜੇ ਆਉਂਦੇ ਆ। ਠੀਕ ਆ ਜੀ। ਇਹ ਸਾਡੇ ਲੱਗ ਗਿਆ ਸੇਵਾਦਾਰੀ ਸਾਡੇ ਹੋਈ। ਠੀਕ ਹੈ। ਇਹ ਜੀ ਸਿੰਘ ਕਲਾਰ। ਠੀਕ ਹੈ। ਇਹ ਸਾਡੇ ਇੰਦਰਜੀਤ ਸਿੰਘ। ਇਹ ਸਾਡੇ ਦੂਜੇ ਤੋਂ ਆ ਮਕੈਨਿਕ ਦੀ ਸ਼ਾਪ ਇਹਨਾਂ ਦੀ, ਟਰੱਕ ਟ੍ਰੇਲਰ ਦੀ। ਇਹ ਸਾਡੇ JD ਸਾਹਿਬ। ਸੋ ਇਹ ਦੋਨੇ ਆ ਜੀ। ਇਹ ਸਾਡੇ ਸਾਰੇ ਜਿੰਨੇ ਵੀ ਆ ਮਕੈਨਿਕ ਆ, ਅਸੀਂ ਸਾਰਿਆਂ ਵੱਲੋਂ ਵੀ ਅਸੀਂ
ਸਾਰੀ ਸੰਗਤ ਦਾ ਤੇ ਆਪਣੇ ਪੈਮ ਵੱਲੋਂ ਸਾਰਿਆਂ ਵੱਲੋਂ ਧੰਨਵਾਦ ਕਰਦੇ ਹਾਂ ਸੰਗਤ ਦਾ ਤੇ ਸਾਨੂੰ ਖੁਸ਼ੀ ਆ ਤੇ ਇੰਨਾ ਸਾਨੂੰ ਆਇਆ ਤੇ ਬਾਕੀ ਤੁਹਾਡੀ ਬਹੁਤ ਹੈਗੀ ਆ ਧੰਨਵਾਦ ਜੇ ਸਾਡੇ ਤੋਂ ਰੂਬਰੂ ਕੀਤਾ ਹੈ ਵਾਹਿਗੁਰੂ ਜੀ ਖਾਲਸਾ। ਸੋ ਬਹੁਤ ਸਾਰਾ ਧੰਨਵਾਦ ਜੀ ਸਾਰਿਆਂ ਦਾ, ਬਹੁਤ ਵਧੀਆ ਤੁਸੀਂ ਕਾਰਜ ਨਿਭਾਇਆ ਆ ਤੇ ਇੱਥੇ ਇਜਾਜ਼ਤ ਲੈਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਵੁੱਡਵਰਡ ਪਾਰਕ ਮੰਟੀਕਾ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ, ਜਿੱਥੇ ਪੰਜਾਬੀ ਅਮਰੀਕਨ ਐਸੋਸੀਏਸ਼ਨ ਮੰਟੀਕਾ ਦੇ ਵੱਲੋਂ ਸਾਲਾਨਾ ਵਿਸਾਖੀ ਖੇਡ ਮੇਲਾ, ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਆ। ਉੱਥੋਂ ਦੇ ਸਾਰੇ ਪ੍ਰਬੰਧਕ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਆ। ਮੰਟੀਕਾ ਹੁਣ ਇੱਕ ਅਜਿਹੀ ਥਾਂ ਕੈਲੀਫੋਰਨੀਆ ਦੇ ਵਿੱਚ ਸੈਂਟਰ ਦੇ ਵਿੱਚ ਆ ਰਹੀ ਆ, 5 ਤੇ 99 ਦੇ ਵਿਚਕਾਰ, I-20 ਦੇ ਨਜ਼ਦੀਕ, ਜਿੱਥੇ ਕਾਫੀ ਪੰਜਾਬੀ ਪਾਪੂਲੇਸ਼ਨ ਜਿਹੜੀ ਉਹ ਵੱਧ ਰਹੀ ਆ। ਦੂਰੋਂ ਨੇੜਿਓਂ ਲੋਕ ਆ ਕੇ ਜਿਹੜੇ ਆ ਮੰਟੀਕਾ ਦੇ ਵਿੱਚ ਜਿਹੜੇ ਉਹ ਰਹਿ ਰਹੇ ਨੇ, ਆ ਰਹੇ ਨੇ। ਸੋ ਮੰਟੀਕਾ ਦੇ ਵਿੱਚ ਇਹ ਸਾਲਾਨਾ ਸਮਾਗਮ ਹੁੰਦਾ ਹੈ। ਬਹੁਤ ਵਧੀਆ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ। ਆਪਣੇ ਨਾਲ ਸਮਾਣਾ ਵੀਰ ਜੀ ਜਿਹੜੇ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਬੇਨਤੀ ਪ੍ਰਧਾਨ ਸਾਹਿਬ ਨੂੰ ਕਰੂੰਗਾ ਵੀ ਉਹ ਐਡਰੈਸ ਕਰਨਗੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ। ਪਿਛਲੇ ਸਾਲ ਵੀ ਤੁਸੀਂ ਆਏ ਸੀ ਤੇ ਬੜਾ ਵਧੀਆ ਮਾਹੌਲ ਹੈ। ਵੈਦਰ ਤੋਂ ਪਹਿਲਾਂ ਥੋੜ੍ਹਾ ਜਿਹਾ ਡਰ ਲੱਗਦਾ ਸੀਗਾ। ਜਿਸ ਤਰ੍ਹਾਂ ਤੁਹਾਨੂੰ ਪਤਾ ਆ ਕਿ ਸਾਡਾ 11ਵਾਂ ਵਿਸਾਖੀ ਖੇਡ ਮੇਲਾ ਆ ਤੇ ਕਾਫੀ ਰੌਣਕ ਹਰੇਕ ਸਾਲ ਹੁੰਦੀ ਆ ਤੇ ਅਸੀਂ ਅੱਜ ਵੀ ਆਸ ਕਰ ਰਹੇ ਹਾਂ ਕਿ ਸ਼ਾਮ ਤੱਕ ਕਾਫੀ ਮੇਲਾ ਜਿਹੜਾ ਭਰ ਜਾਣਾ ਆ, ਰਾਈਟ। ਕਿਉਂਕਿ ਸਾਡੇ ਨਾਲ ਜਿਹੜੀਆਂ ਫੈਮਲੀਆਂ ਨਹੀਂ ਉਹ ਜੁੜੀਆਂ ਆ, ਉਹ ਸਾਡਾ ਫਾਰਮੈਟ ਲਾਈਕ ਕਰਦੇ ਆ ਕਿ ਅਸੀਂ ਫੈਮਲੀਆਂ ਨੂੰ ਕੇਟਰ ਕਰਦੇ ਆ, ਜਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਬਾਕੀ ਸਾਡੇ ਸਪੋਕਸਪਰਸਨ ਆ ਮਨਦੀਪ ਭੁੱਲਰ, ਹੀ ਇਜ਼ ਬੀਨ ਡੂਇੰਗ ਅ ਗ੍ਰੇਟ ਜੌਬ। ਸੋ ਮੈਂ ਉਹਨਾਂ ਨੂੰ ਵੀ ਮੌਕਾ ਦਿੰਦਾ ਕਿ ਉਹ ਆਪਣੇ ਵਿਚਾਰ ਦੇਣ ਜੀ। ਮਨਦੀਪ ਜੀ ਜੀ ਹਾਂਜੀ, ਆ ਜਾਓ ਇੱਧਰ ਨੂੰ। ਹਾਂਜੀ, ਸੋ ਮਨਦੀਪ ਜੀ, ਆਪਾਂ ਪਹਿਲਾਂ ਵੀ ਥੋੜੀ ਜੀ ਗੱਲਬਾਤ ਕਰ ਰਹੇ ਸੀਗੇ। ਬੜਾ ਸੋਹਣਾ ਮੇਲਾ ਹੈ, ਬਹੁਤ ਵਧੀਆ ਆ, ਵੈਦਰ ਵੀ ਬਹੁਤ ਨਾਈਸ ਆ। ਤੋ ਇਸ ਮੇਲੇ ਦੇ ਪ੍ਰਬੰਧ ਕਰਨ ਨੂੰ ਕਿੰਨਾ ਕੁ ਵਕਤ ਲੱਗ ਗਿਆ, ਕਦੋਂ ਦੇ ਲੱਗੇ ਹੋਏ ਆ? ਇਹ ਜਿਹੜਾ ਮੇਲਾ ਤੁਸੀਂ ਦੇਖ ਰਹੇ, ਇਹਦੀਆਂ ਤਿਆਰੀਆਂ ਕਾਫੀ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਆ। ਦੇयर इज़ ਲੋਟ ਆਫ ਵਰਕ। ਜਿੱਦਾਂ ਕੋਈ ਵੀ ਆਪਾਂ ਇਵੈਂਟ ਕੋਈ ਉਲੀਕਣਾ ਹੋਵੇ, ਸਹੀ ਤਰੀਕੇ ਨਾਲ, ਸਹੀ ਢੰਗ ਨਾਲ ਉਲੀਕਣਾ ਹੋਵੇ, ਉਹਦੀ ਕਾਫੀ ਤਿਆਰੀ ਹੁੰਦੀ ਹੈ। ਤੇ ਦੂਜੀ ਸਾਡੀ ਵੱਡੀ ਜਿਹੜੀ ਆ ਟੋਨੀ ਭਾਈ ਹੁਣਾਂ ਨੇ ਗੱਲ ਕਹੀ ਹੈ ਇਹੀ ਕਿ ਅਸੀਂ ਜਿਹੜਾ ਮੇਲਾ ਆ, ਅਸੀਂ ਥੋੜਾ ਸਪਾਂਸਰਸ਼ਿਪ ਬੇਸ ਨਹੀਂ ਰੱਖਿਆ ਹੋਇਆ। ਇਹ ਸਾਡਾ ਪਰਿਵਾਰਿਕ ਤੇ ਫੈਮਿਲੀ ਮੇਲਾ ਆ, ਜਿਹੜਾ ਸਾਡੇ ਆਪਣੇ ਕੰਟਰੋਲ 'ਚ ਹੁੰਦਾ ਹੈ। ਮੈਂਬਰਸ ਆਪਣੇ ਵੱਲੋਂ ਫੰਡਸ ਪਾ ਕੇ, ਇਸ ਕਰਕੇ ਅਸੀਂ ਇਸ ਗੱਲ ਦਾ ਬਹੁਤ ਧਿਆਨ ਰੱਖੀਦਾ ਹੈ ਕਿ ਸਾਡਾ ਪੂਰਾ ਪਰਿਵਾਰ, ਸਾਡਾ ਖੁਦ ਦਾ ਪਰਿਵਾਰ ਆ ਕੇ ਮੇਲੇ ਵਿੱਚ ਇੰਜੋਏ ਕਰ ਸਕੇ, ਸਾਡੇ ਬੱਚੇ, ਮਾਵਾਂ, ਭੈਣਾਂ। ਸੋ ਇਹਦਾ ਫਾਰਮੈਟ ਥੋੜਾ ਅਲੱਗ ਹੈ ਬਾਕੀ ਮੇਲਿਆਂ ਨਾਲੋਂ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ। ਇੱਥੇ ਕੋਈ ਉਸ ਤਰ੍ਹਾਂ ਦਾ ਕੋਈ ਹੁੱਲੜਬਾਜ਼ੀ ਨਹੀਂ ਹੁੰਦੀ, ਕੋਈ ਰੌਲਾ ਗੌਲਾ ਨਹੀਂ ਹੁੰਦਾ। ਸੋ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਹਰ ਵਰਗ ਦੇ ਲੋਕ ਆ ਕੇ ਇੱਥੇ ਮੇਲੇ ਨੂੰ ਇੰਜੋਏ ਕਰਨ, ਤੇ ਉਹਨਾਂ ਦੇ ਸਦਕਾ ਹੀ ਇਹ 11ਵਾਂ ਮੇਲਾ ਹੋਣ ਜਾ ਰਿਹਾ ਇਸ ਵਾਰੀ। ਤੇ ਹਰ ਵਾਰੀ ਹਰ ਨੂੰ ਵੱਧ ਇਕੱਠ ਵੱਧਦਾ ਹੀ ਹੈ। ਅੱਜ ਮੌਸਮ ਕਰਕੇ ਥੋੜਾ ਜਿਹਾ ਸੀਗਾ, ਪਰ ਹੌਲੀ ਹੌਲੀ ਮੇਲਾ ਕਾਫੀ ਭਰ ਰਿਹਾ ਸਾਡਾ। ਸੋ ਜਿੱਦਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਵੀ ਮੰਟੀਕਾ ਹੁਣ ਸੈਂਟਰ ਪੁਆਇੰਟ ਬਣਦਾ ਜਾ ਰਿਹਾ। ਕਾਫੀ ਪੰਜਾਬੀ ਪਾਪੂਲੇਸ਼ਨ ਆ ਰਹੀ ਆ, ਨਵੇਂ ਲੋਕ ਵੀ ਆ ਰਹੇ ਆ, ਮੂਵ ਵੀ ਇੱਥੇ ਹੋ ਰਹੇ ਆ। ਤੁਸੀਂ ਚਿਰ ਤੋਂ ਰਹਿੰਦੇ ਆ ਮੰਟੀਕਾ ਬਾਰੇ, ਜੇ ਤੁਸੀਂ ਉਹਨਾਂ ਨੂੰ ਦੱਸਣਾ ਹੋਵੇ ਵੀ ਕਿੱਦਾਂ ਇਹ ਗਰੋ ਕਰ ਰਿਹਾ? ਬਿਲਕੁਲ। ਮੈਂ ਐਕਚੁਅਲੀ ਮੰਟੀਕੇ ਮੂਵ ਹੋਇਆ ਸੀ ਅੱਜ ਤੋਂ 21 ਸਾਲ ਪਹਿਲਾਂ। ਸੋ ਆਈ ਹੈਵ ਡੈਫੀਨਿਟਲੀ ਸੀਨ ਮੰਟੀਕਾ ਅੱਗੇ ਨਾਲੋਂ ਬਹੁਤ ਗਰੋ ਹੋਇਆ। ਆਪਣੀ ਪਾਪੂਲੇਸ਼ਨ ਕਾਫੀ ਆਈ ਹੈ, ਖਾਸ ਕਰ ਕੋਵਿਡ ਦੇ ਦੌਰਾਨ, ਜਦੋਂ ਕਾਫੀ ਵਰਕ ਫਰੋਮ ਹੋਮ ਚੱਲ ਰਿਹਾ ਸੀਗਾ ਤੇ ਆਪਣੇ ਕਾਫੀ ਲੋਕ ਉੱਧਰੋਂ ਇੱਧਰ ਮੂਵ ਹੋਏ ਨੇ। ਸੋ ਇਟਸ ਅ ਵੈਰੀ ਫੈਮਿਲੀ ਓਰੀਐਂਟਡ ਸਿਟੀ। ਸੋ ਇਸੇ ਕਰਕੇ ਸਾਡੀ ਕੋਸ਼ਿਸ਼ ਇਹੀ ਹੈ, ਜਿਹੜਾ ਸਾਡਾ ਇੱਕ ਕਹਿੰਦੇ ਐਕਸਟੈਂਡਡ ਫੈਮਿਲੀ ਅਸੀਂ ਮੰਨਦੇ ਹਾਂ, ਮੰਟੀਕੇ ਦੀਆਂ ਫੈਮਲੀਜ਼ ਨੂੰ ਜਿੰਨੀਆਂ ਆਪਣੀਆਂ ਹੈਗੀਆਂ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਆਪਣੇ ਕਲਚਰ ਨਾਲ, ਵਿਰਸੇ ਨਾਲ, ਪੰਜਾਬੀਅਤ ਦੇ ਨਾਲ ਜੋੜ ਕੇ ਰੱਖਿਆ ਜਾਵੇ। ਸੋ ਇਸ ਕੋਸ਼ਿਸ਼ ਅਸੀਂ ਕਾਫੀ ਹੱਦ ਤੱਕ ਕਾਮਯਾਬ ਹੋਏ ਹਾਂ। ਅਸੀਂ ਕਹਾਂਗੇ ਕਾਫੀ ਹੱਦ ਤੱਕ ਹੋਏ ਹਾਂ, ਕਿਉਂਕਿ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬੱਚੇ ਸਾਡੇ ਨਾਲ ਪਹਿਲੇ ਦਿਨ ਤੋਂ ਜੁੜੇ ਸੀਗੇ, ਜਦੋਂ ਅਸੀਂ ਪਹਿਲਾ ਮੇਲਾ ਕਰਾਇਆ ਸੀਗਾ, ਉਹ ਹੁਣੇ ਦਿਲਜੀਤ ਦੋਸਾਂਝ ਜਿਹੜਾ ਕੋਚੈਲਾ 'ਚ ਸ਼ੋਅ ਹੋਇਆ, ਜਿਹੜਾ ਕਿ ਹਿਸਟਰੀ ਕ੍ਰੀਏਟ ਹੋਈ ਆ, ਉਹਦੇ ਨਾਲ ਪਰਫਾਰਮ ਕਰਕੇ ਆਏ ਨੇ। ਉਹ ਮੰਟੀਕੇ ਦੇ ਸਾਡੇ ਇੱਥੇ ਟੀਮਾਂ ਨਾਲ ਜਿਹੜੀਆਂ ਹੈ ਅੱਜ ਵੀ ਇੱਥੇ ਸਟੇਜ ਤੇ ਹੋਣਗੀਆਂ, ਤੇ ਉਹ ਜਾ ਕੇ ਆਈਆਂ ਨੇ। ਸੋ ਦੇ ਕ੍ਰੀਏਟਡ ਅ ਹਿਸਟਰੀ। ਸੋ ਇਹ 'ਚ ਉਹਨਾਂ ਦੀ ਮਿਹਨਤ ਹੈ, ਡੈਫੀਨਿਟਲੀ ਸਦਕਾ ਉਹਨਾਂ ਦੀ ਮਿਹਨਤ ਹੈ, ਉਹਨਾਂ ਦੇ ਘਰਦਿਆਂ ਦੀ ਮਿਹਨਤ ਹੈ, ਉਹਨਾਂ ਦੇ ਕੋਚ ਦੀ ਹੈ, ਪਰ ਕਿਤੇ ਨਾ ਕਿਤੇ ਐਸੋਸੀਏਸ਼ਨ ਨੇ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰਕੇ ਸ਼ੁਰੂ ਤੋਂ ਇਸ ਰਾਹ ਵੱਲ ਤੋਰਿਆ ਹੈ, ਤੇ ਉਹ ਅੱਜ ਫਲ ਮਿਲਿਆ ਸਾਨੂੰ। ਬਹੁਤ ਵਧੀਆ ਹੋਇਆ। ਮੈਂ ਦੇਖ ਰਿਹਾ ਵੀ ਇੱਥੇ ਜਿੱਦਾਂ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਤੁਸੀਂ ਰੇਸਾਂ, ਦੌੜਾਂ ਜਿਹੜੀਆਂ ਕਰਵਾ ਰਹੇ ਆ। ਆਪਣਾ ਸਾਰਿਆਂ ਦਾ ਹੀ ਫੋਕਸ ਨਿਆਣਿਆਂ ਦੇ ਉੱਤੇ ਜਿਹੜਾ ਉਹ ਹੋਣਾ ਚਾਹੀਦਾ, ਕਿਉਂਕਿ ਜਿੱਦਾਂ ਦੀਆਂ ਆਲੇ ਦੁਆਲੇ ਮਨਦੀਪ ਭਾਜੀ ਆਪਾਂ ਨੂੰ ਖਬਰਾਂ ਮਿਲਦੀਆਂ, ਸੁਣਦੇ ਆ, ਉਹ ਦੇਖ ਕੇ ਫਿਰ ਇੱਕ ਵਾਰੀ ਡਰ ਵੀ ਜਿਹੜਾ ਲੱਗਦਾ ਵੀ ਪਤਾ ਨਹੀਂ ਨਿਆਣੇ ਕਿੱਧਰ ਨੂੰ ਜਾ ਰਹੇ। ਪਰ ਤੁਸੀਂ ਬਹੁਤ ਵਧੀਆ ਉਪਰਾਲਾ ਜਿਹੜਾ ਕਰ ਰਹੇ ਹੋ। ਬਿਲਕੁਲ। ਸੋ ਇਸੇ ਕਰਕੇ ਜਿੱਦਾਂ ਤੁਸੀਂ ਤਿਆਰੀ ਦੀ ਗੱਲ ਹੀ ਕੀਤੀ ਹੈ, ਹੁਣ ਜਿਹੜੀਆਂ ਟੀਮਸ ਵੀ ਪਰਫਾਰਮ ਕਰ ਰਹੀਆਂ ਨੇ, ਇਹਨਾਂ ਨੇ ਅੱਜ ਇਹਨਾਂ ਦੀ ਪਰਫਾਰਮੈਂਸ ਚਾਹੇ ਬਿਲਕੁਲ 5 ਮਿੰਟ ਦੀ ਹੋਵੇ, ਪਰ ਉਹ 5 ਮਿੰਟ ਦੀ ਪਰਫਾਰਮੈਂਸ ਦੇ ਪਿੱਛੇ ਇਹਨਾਂ ਦੀ 5-5 6-6 ਮਹੀਨੇ ਦੀ ਮਿਹਨਤ ਹੁੰਦੀ ਹੈ। ਸੋ ਆਫਟਰ ਸਕੂਲ ਜਿਹੜੀ ਤੁਸੀਂ ਗੱਲ ਕੀਤੀ ਹੈ, ਜੋ ਗਲਤ ਸੰਗਤ ਨਾਲ ਨਾ ਪੈ ਕੇ
ਦੇ ਲੁੱਕ ਫੋਰਵਰਡ ਟੂ ਸਮਥਿੰਗ ਲਾਈਕ ਦਿਸ। ਸੋ ਉਹ ਜਾ ਕੇ ਆਪਣੀ ਪ੍ਰੈਪਰੇਸ਼ਨ ਕਰਦੇ ਆ, ਆਪਣੀ ਤਿਆਰੀ ਕਰਦੇ ਆ, ਸਹੀ ਸੰਗਤ ਨਾਲ ਜੁੜਿਆ, ਤੇ ਇਸ ਕਰਕੇ ਇਹ ਫੈਮਲੀਆਂ ਲਈ ਬਹੁਤ ਵੱਡੀ ਗੱਲ ਹੈ। ਸੋ ਇਹ ਤੁਹਾਡੀ ਐਸੋਸੀਏਸ਼ਨ ਨੇ ਪਹਿਲਾਂ ਤੋਂ ਹੀ ਫੈਸਲਾ ਲਿਆ ਸੀਗਾ ਵੀ ਆਪਾਂ ਜਿਹੜਾ ਸਪਾਂਸਰਸ਼ਿਪ ਬੇਸ ਨਹੀਂ ਰੱਖਣਾ, ਵੀ ਸਾਰਿਆਂ ਨੇ ਮਿਲ ਕੇ ਹੀ ਚਿਪ ਇਨ ਕਰਕੇ ਹੀ ਇਹ ਮੇਲਾ ਕਰਵਾਇਆ ਕਰਨਾ? ਹਾਂਜੀ, ਇਹ ਸਾਡਾ ਪਹਿਲੇ ਦਿਨ ਤੋਂ ਹੀ ਡਿਸੀਜਨ ਸੀਗਾ, ਕਿਉਂਕਿ ਸਪਾਂਸਰਸ਼ਿਪ ਲੈਣੀ ਕੋਈ ਵੱਡੀ ਗੱਲ ਨਹੀਂ ਹੈ, ਇਟਸ ਨਾਟ ਦੈਟ ਹਾਰਡ। ਪਰ ਜਦੋਂ ਤੁਸੀਂ ਇੱਕ ਸਪਾਂਸਰਸ਼ਿਪ ਲੈਂਦੇ ਹੋ ਕਿਸੇ ਤੋਂ, ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਕਹਿਣੇਦਾਰ ਹੋ ਜਾਂਦੇ ਹੋ। ਸੋ ਅਸੀਂ ਉਹ ਨਹੀਂ ਚਾਹੁੰਦੇ ਸੀ ਕਿ ਜਿਹੜਾ ਸਾਡਾ ਮੇਲਾ ਆ, ਸਾਡਾ ਆਪਣਾ ਫਾਰਮੈਟ ਆ, ਇਹ ਤੇ ਸਾਡਾ ਕੰਟਰੋਲ ਹੋਵੇ। ਸੋ ਇਸ ਰੀਜ਼ਨ ਦੇ ਨਾਲ ਹੀ ਅਸੀਂ ਬਹੁਤਾ ਚਾਹੁੰਦੇ ਸੀਗੇ ਵੀ ਬਹੁਤੀ ਸਪਾਂਸਰਸ਼ਿਪ ਨਾ ਲੈ ਕੇ ਇਹਨੂੰ ਵੈਰੀ ਫੈਮਿਲੀ ਓਰੀਐਂਟਡ ਮੇਲਾ ਰੱਖਿਆ ਜਾਵੇ। ਨਹੀਂ ਤਾਂ ਹੋਰ ਤੁਸੀਂ ਬਾਕੀ ਕਾਫੀ ਮੇਲੇ ਦੇਖੇ ਹੋਣੇ, ਤੇ ਉਹਨਾਂ ਦੀਆਂ ਹੋਰ ਖਬਰਾਂ ਵੀ ਬਹੁਤ ਆਉਂਦੀਆਂ ਨੇ। ਸੋ ਇਸ ਕਰਕੇ ਅਸੀਂ ਉਹਨਾਂ ਕੰਮਾਂ ਤੋਂ ਥੋੜਾ ਦੂਰ ਰਹਿੰਦੇ ਹਾਂ। ਸੋ ਇਸ ਕਰਕੇ ਸਾਡਾ ਇਹ ਡਿਸੀਜਨ ਬਣਾਇਆ ਸੀਗਾ। ਸੋ ਸਿਕਿਉਰਿਟੀ ਦਾ ਖਾਸ ਪ੍ਰਬੰਧ ਆ, ਸਵਾਟ ਟੀਮ ਆ, ਫਾਇਰ ਵਾਲੇ ਆਏ ਹੋਏ ਆ, ਨਿਆਣੇ ਉਹਨਾਂ ਨੂੰ ਦੇਖ ਰਹੇ ਆ, ਬਜ਼ੁਰਗ ਵੀ ਦੇਖ ਰਹੇ ਆ, ਨਵੀਆਂ ਚੀਜ਼ਾਂ ਸਿੱਖ ਰਹੇ ਆ, ਵਾਲੀਬਾਲ ਦੇ ਗੇਮ ਚੱਲ ਰਹੀਆਂ ਆ, ਰੰਗਾ ਰੰਗ ਕਲਚਰਲ ਪ੍ਰੋਗਰਾਮ ਜਿਹੜਾ ਇੱਥੇ ਚੱਲਣਾ ਆ। ਸੋ ਸਾਰੇ ਪ੍ਰਬੰਧਕ, ਸਾਰੇ ਸੇਵਾਦਾਰ, ਸਾਰੇ ਵਲੰਟੀਅਰ, ਉਹਨਾਂ ਦਾ ਅਸੀਂ ਵੀ ਪੰਜਾਬੀ ਰੇਡੀਓ US ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਇਹ ਕੀਤਾ, ਵਧੀਆ ਢੰਗ ਦੇ ਨਾਲ ਚਲਾ ਰਹੇ ਆ। ਤੇ ਆਉਂਦੇ ਸਾਲਾਂ ਦੇ ਵਿੱਚ ਵੀ ਆਪਾਂ ਇਦਾਂ ਹੀ ਇਹਨਾਂ ਸਮਾਗਮਾਂ ਦੇ ਵਿੱਚ, ਇਹਨਾਂ ਮੇਲਿਆਂ ਦੇ ਵਿੱਚ, ਮੰਟੀਕੇ ਦੇ ਇਸ ਮੇਲੇ ਦੇ ਵਿੱਚ ਹਾਜ਼ਰੀਆਂ ਭਰਦੇ ਰਵਾਂਗੇ। ਹੁਣ ਇਜਾਜ਼ਤ ਲੈਂਦੇ ਹਾਂ, ਸਾਰਿਆਂ ਦਾ ਹੀ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਇੱਕ ਵਾਰੀ ਫੇਰ ਸਵਾਗਤ ਹੈ। ਆਪਾਂ ਮੰਟੀਕੇ ਦੇ ਮੇਲੇ ਦੇ ਵਿੱਚ ਆ, ਇੱਥੇ ਆਪਣੇ ਨਾਲ ਕੁਝ ਬਜ਼ੁਰਗ ਜੁੜੇ ਆ, ਉਹ ਆਪਣੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ। ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ? ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ? ਮੇਰਾ ਨਾਮ ਅਮਰਜੀਤ ਸਿੰਘ। ਤੁਹਾਡਾ ਨਾਮ? ਤਰਸੇਮ ਸਿੰਘ ਜੀ। ਸੋ ਅਮਰਜੀਤ ਸਿੰਘ ਜੀ, ਵਿਸਾਖੀ ਦੇ ਮੇਲੇ ਤੇ ਆਏ ਆ ਮੰਟੀਕੇ ਦੇ ਵਿੱਚ, ਕਿਦਾਂ ਦਾ ਲੱਗਦਾ? ਹਰ ਸਾਲ ਆਉਂਦੇ ਆ? ਵਧੀਆ ਜੀ, ਅਸੀਂ 2015 ਚ ਆਏ ਸੀ ਇੰਡੀਆ ਤੋਂ। ਠੀਕ ਹੈ। ਆ ਤੀਜਾ ਚੌਥਾ ਮੇਲਾ ਸਾਡਾ, ਬਹੁਤ ਮਨ ਨੂੰ ਸਕੂਨ ਆਉਂਦਾ ਦੇਖ ਕੇ। ਵਿਸਾਖੀ ਮੇਲੇ ਦੀ ਬਹੁਤ ਵਧੀਆ ਮੰਟੀਕੇ ਚ। ਤੇ ਰੇਡੀਓ ਵੀ ਸੁਣਦੇ ਆ? ਮੇਰਾ ਰੇਡੀਓ ਜੀ 24 ਘੰਟੇ ਸੁਣਦੇ ਆ, ਪੰਜਾਬੀ ਰੇਡੀਓ USA। ਬਹਿ ਜਾ ਧੰਨਵਾਦ। ਥੈਂਕ ਯੂ। ਤੇ ਬਜ਼ੁਰਗੋ ਤੁਸੀਂ ਦੱਸੋ ਵੀ 15 ਤੋਂ ਤੁਸੀਂ ਇੱਥੇ ਆਏ ਆ, ਹੁਣ ਦੇਖਦੇ ਆ ਪੰਜਾਬ ਨੂੰ ਮਿਸ ਕਰਦੇ ਆ ਜਾਂ ਇੱਥੇ ਕਿਉਂਕਿ ਰੌਣਕ ਬਹੁਤ ਆ ਵੀ? ਠੀਕ ਆ, ਆਈ ਨੋ ਮਿਸ ਤਾਂ ਕਰਦਾ ਹੀ ਆ ਬੰਦਾ। ਪੰਜਾਬ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ। ਥੋੜਾ ਜਿਹਾ ਅਸੀਂ ਪੋਲੀਟਿਕਸ 'ਚ ਵੀ ਰਹੇ ਆ, ਠੀਕ ਹੈ, ਇਸ ਕਰਕੇ ਅਸੀਂ ਪੰਜਾਬ ਨੂੰ ਜ਼ਿਆਦਾ ਮਿਸ ਕਰਦੇ। ਤਾਂ ਇੱਥੇ ਬੱਚੇ ਆ ਤੇ ਇੱਥੇ ਵੀ ਕਰਦੇ ਆ। ਹੁਣ ਪੰਜਾਬ ਦੀ ਸਿਆਸਤ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਕੀ ਚੱਲਦਾ ਹੈ? ਕਿ ਪੰਜਾਬ ਦੀ ਸਿਆਸਤ ਜਿਹੜੀ ਆ ਬਹੁਤ ਗੁੰਝਲ ਹੋ ਚੁੱਕੀ ਆ, ਬਾਲੀ ਵਧੀਆ ਨਹੀਂ ਹੈ। ਉਹ ਤੋਂ ਬਚਣਾ ਚੰਗਾ। ਜਿੱਦਾਂ ਹੁਣ ਇੱਥੇ ਬਾਹਰਲਿਆਂ ਨੇ ਵੀ ਬੜਾ ਜ਼ੋਰ ਲਾਇਆ ਵੀ ਇੱਕ ਨਵੀਂ ਪਾਰਟੀ ਨੂੰ ਮੌਕਾ ਦਈਏ, ਸਾਰਾ ਕੁਝ ਹੋਈਏ, ਚਲੋ ਦੇ ਵੀ ਦਿੱਤਾ ਹੁਣ ਉੱਥੋਂ ਦੇ ਲੋਕਾਂ ਨੂੰ ਮੌਕਾ। ਕਿੱਦਾਂ ਲੱਗਦਾ ਵੀ ਕੁਝ ਸੁਧਾਰ ਹੋ ਸਕਦਾ? ਕੋਈ ਸੁਧਾਰ ਨਹੀਂ, ਜੀ ਬਿਲਕੁਲ ਫੇਲ ਪਾਰਟੀ ਆ। ਉਹ ਜੋ ਪਿਛਲੀਆਂ ਸਰਕਾਰਾਂ ਨੂੰ ਆਪਾਂ ਨਿੰਦੇ ਸੀ ਉਹੀ ਕੁਛ ਇਹ ਆ। ਬਾਲਾ ਜ਼ਿਆਦਾ ਉਦੋਂ ਘੱਟ ਨਹੀਂ ਹੈ। ਅੱਛਾ, ਜ਼ਿਆਦਾ ਸੁਧਾਰ ਵਧੀਆ ਨਹੀਂ ਹੈ। ਜੋ ਪਿੱਛੇ ਚੱਲ ਰਿਹਾ ਉਹੀ ਅੱਗੇ ਚੱਲ ਰਿਹਾ ਆ। ਮੈਂ ਇੱਕ ਮੇਰਾ ਛੋਟਾ ਜਿਹਾ ਕੰਮ ਸੀ ਤਹਿਸੀਲਦਾਰ ਦੇ, ਮੈਨੂੰ ਹਾਲਾਂਕਿ ਬਾਗਵੀਤ ਵੀ ਸੀ, ਪਰ ਪਟਵਾਰੀ ਕਹਿੰਦਾ ਵੀ ਪੈਸੇ ਤੋਂ ਬਗੈਰ ਨਹੀਂ ਹੋਣਾ। ਅੱਛਾ, ਛੋਟਾ ਜਿਹਾ ਕੰਮ 10,000 ਰੁਪਇਆ ਦੇ ਕੇ ਮੈਂ ਕੰਮ ਕਰਾਇਆ। ਪਰ ਉਹ ਤਾਂ ਕਹਿੰਦੇ ਵੀ ਆਪਾਂ ਬੜਾ ਪਾਰਦਰਸ਼ਤਾ, ਬੜਾ ਕੁਝ ਕਰ ਬਸ ਉਹ ਅਖਬਾਰਾਂ 'ਚ ਆ, ਮੀਡੀਆ 'ਚ ਆ, ਉਹਦੇ ਆਪ ਲਈ ਜਾਣ ਡਿਆ ਤੇ ਪਟਵਾਰੀਆਂ ਉਹ ਕਿਤਨਾ ਲੈਣਗੇ। ਅਖਬਾਰਾਂ 'ਚ ਤਾਂ ਮੀਡੀਆ 'ਚ ਹੀ ਆ। ਅੱਛਾ, ਲੇਕਿਨ ਗਰਾਊਂਡ ਤੇ ਨਹੀਂ। ਤੁਸੀਂ ਵਿੱਚ ਜਦੋਂ ਫੀਲਡ ਦੇ ਵਿੱਚ ਜਾਂਦੇ ਆ ਫੇਰ ਪਤਾ ਲੱਗਦਾ ਵੀ ਕੀ ਚੀਜ਼ ਆ। ਹੁਣ ਵੇਖੋ ਕਿਹੜਾ ਨਵਾਂ ਗੰਦ ਘੋਲਿਆ, ਉਹ ਤੇ ਸਾਰਿਆਂ ਨੂੰ ਸ਼ਰਮਸਾਰ ਕਰਨ ਵਾਲੀ ਜੀ। ਚਲੋ ਕੋਈ ਨਹੀਂ ਜੀ, ਹੁਣ ਆਸਾਂ ਸੀਗੀਆਂ ਲੋਕਾਂ ਦੀਆਂ, ਉਹ ਫੇਲ ਹੋਈਆਂ। ਚਲੋ ਆਪਾਂ ਇੱਥੇ ਆਏ, ਹੁਣ ਵੁੱਡਵੁੱਡ ਪਾਰਕ, ਆਪਾਂ ਇੱਥੇ ਨਾ ਇਹ ਚੀਜ਼ ਹੋਵੇ, ਆਪਾਂ ਇੱਥੇ ਧਿਆਨ ਰੱਖੀਏ ਵੀ ਆਪਣੀ ਇੱਥੇ ਪੋਲੀਟੀਸ਼ੀਅਨ ਕੀ ਕਰਦੇ ਆ। ਪੰਜਾਬੀਆਂ ਨੂੰ ਇੱਥੇ ਸਾਡਾ ਇਹ ਸੰਦੇਸ਼ ਆ ਸਿਆਣਿਆਂ ਦਾ, ਬਈ ਉੱਥੇ ਨੂੰ ਅਸੀਂ ਭੰਡਦੇ ਆ, ਲੇਕਿਨ ਇੱਥੇ ਆਪਾਂ ਨੂੰ ਸੁਧਾਰ ਕਰਨਾ ਚਾਹੀਦਾ ਆ। ਇੱਥੇ ਵੀ ਧਿਆਨ ਰੱਖਣਾ। ਹਾਂ, ਇੱਥੇ ਧਿਆਨ ਰੱਖਣਾ ਚਾਹੀਦਾ। ਜੋ ਹੋਣ ਡਿਆ ਇਹ ਬਹੁਤ ਮਾੜਾ ਆ। ਸਾਡੀ ਸਿੱਖ ਕੌਮ ਜਿਹੜੀ ਆ ਇਹ ਚੀਜ਼ ਦੇ ਵਿੱਚ ਬਦਨਾਮ ਹੋ ਰਹੀ ਆ। ਸੋ ਬਿਲਕੁਲ ਜੀ। ਸੋ ਬਜ਼ੁਰਗ ਵੀ ਕਹਿੰਦੇ ਆ, ਆਪਾਂ ਉੱਥੇ ਵਾਲਿਆਂ ਨੂੰ ਤਾਂ ਕਹਿ ਦਿੰਦੇ, ਇੱਥੇ ਦਾ ਵੀ ਧਿਆਨ ਰੱਖੀਏ। ਉੱਥੇ ਪਤਾ ਨਹੀਂ ਸੁਧਾਰ ਹੋਣਾ ਕਿ ਨਹੀਂ ਹੋਣਾ, ਪਰ ਜਿੱਥੇ ਰਹਿੰਦੇ ਆ ਉਹਨੂੰ ਸਾਫ਼ ਕਰਕੇ ਰੱਖ ਲਈਏ। ਸੋ ਧੰਨਵਾਦ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਲਓ ਜੀ, ਪੂਰੇ ਪਾਰਟਿਸਪੈਂਟ ਨੇ ਇਸ ਵਾਰੀ ਐਜ ਟੂ ਐਜ। ਸੋ ਕਲੀਨ ਰੇਸ ਹੋਵੇ, ਸਲੋ ਐਂਡ ਸਟੱਡੀ। ਆਪ ਕੀਪ ਸੇਇੰਗ ਇਟ, ਸਲੋ ਐਂਡ ਸਟੱਡੀ ਵਿਨਸ ਦ ਰੇਸ। ਦੇਖੋ ਕੌਣ ਨੰਬਰ ਲੈ ਕੇ ਜਾਂਦਾ ਇਸ ਵਾਰੀ। ਚੀਅਰ ਅਪ ਕਰੋ ਜੀ ਨਾ ਸਾਰਿਆਂ ਨੂੰ। ਲਓ ਜੀ, ਰੇਸ ਸ਼ੁਰੂ ਹੋ ਚੁੱਕੀ ਹੈ। ਲਓ ਜੀ, ਦੋ ਤਾਂ ਹੋ ਗਏ ਡਿਸਕੁਆਲੀਫਾਈ ਆਲਰੇਡੀ। ਸੋ ਵੀ ਕੀਪ ਐਨ ਆਈ। ਕਲੀਨ ਰੇਸ, ਕਲੀਨ ਰੇਸ। Shellen is the champion of this game. She won twice already.
ਲਓ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ ਸਾਰੇ ਪਾਰਟਿਸਪੈਂਟ ਲਈ। ਇਹ ਹੁੰਦੀ ਹੈ ਸਪੋਰਟਸ ਪੈਨ। ਕੀਪ ਗੋਇੰਗ ਯੂ ਆਲਮੋਸਟ देयर, ਕੀਪ ਗੋਇੰਗ। ਪਹੁੰਚ ਗਏ। ਇੱਥੇ ਵੀ ਰੱਸੀ ਟੱਪਣ ਦਾ ਮੁਕਾਬਲਾ ਹੋ ਜਾ ਰਿਹਾ ਹੈ। ਸਕਿਪਿੰਗ ਰੋਪ ਨੂੰ ਕਹਿੰਦੇ ਆਪਾਂ, ਬੱਚੇ ਟੱਪਣਗੇ। ਸ਼ਾਬਾਸ਼ ਸ਼ਾਬਾਸ਼, ਆਰਾਮ ਨਾਲ, ਕੋਈ ਗੱਲ ਨਹੀਂ, ਆਰਾਮ ਨਾਲ, ਸ਼ਾਬਾਸ਼ ਸ਼ਾਬਾਸ਼। ਰੱਸੀਆਂ ਲਈ Come on, let's go get some ice cream. We can't read it. ਆਹੋ ਕੀ ਕਰੀਏ, ਉੱਥੋਂ ਹੀ ਹੋਇਆ ਆਫੀਸ਼ੀਅਲੀ ਸਰਕਾਰ ਦੀ ਪਾਕਿਸਤਾਨ ਦੀ ਪਤਾ ਆਫੀਸ਼ੀਅਲੀ ਰਹਿ ਰਹੇ ਨੇ। ਉਹ ਤਾਂ ਹੈ ਹੀ ਆ। ਉਹ ਡੈਲੀਗੇਟਸ ਦੇ ਕੰਮ ਨਹੀਂ। ਹਾਂ Baka, come on. There you go. On leggy number kudi. Good job. ਲਓ ਜੀ ਖਾਲਸਾ ਜੀ ਆ ਗਏ ਨੇ। ਦਰਸ਼ਨ ਸਿੰਘ ਸੋ ਔਨ ਦਾ ਬਾਰਡਰ ਲਾਈਨ। ਉਹ ਕਹਿੰਦੇ ਏਜ 50 ਪਲੱਸ ਹੈ ਤੇ ਇੰਨਾ ਕਹਿੰਦਾ ਨੂੰ ਆਪਾਂ ਛੂਟ ਦੇ ਦਿੰਨੇ ਆ। ਲਓ ਜੀ ਨੈਕਸਟ ਵਨ। ਉਹ ਲੈ ਤਾਂ ਆਪਣਾ ਜੋਧਾ ਬਾਈ ਆ, ਮੈਨੂੰ ਐਵੇਂ ਨਾਮ ਤੇ ਉਧਾਰ ਰੱਖਿਆ। ਲਓ ਵੀ ਜੋਧਾ ਬਾਈ ਸਾਡਾ ਆਪਣਾ ਪਲੇਅਰ। ਉਹ ਬੱਲੇ ਮਾਰੋ ਤਾੜੀਆਂ ਇੱਕ ਵਾਰੀ ਆਪਣੇ ਪਲੇਅਰ ਲਈ ਵੇ। ਸਾਡਾ ਆਪਣਾ ਮੈਂਬਰ ਆਪਣਾ ਨਹੀਂ, ਇਹ ਤਾਂ ਕਲੀਨ ਥਰੋ ਸੀ। ਹਾਂਜੀ ਆਪਾਂ ਹੈਗੇ ਜੀ ਦਮਨ ਤੇ ਦਮਨ। ਉਸ ਤੋਂ ਬਾਅਦ ਭਿੰਦਰਾ ਜੱਟ ਰੈਡੀ ਰਵੇ। ਦਮਨ ਇੱਥੇ ਰਹਿੰਦਾ। Oh, ਬੱਲੇ ਇਹ ਵੀ ਇੱਕ ਟੈਕਨੀਕ ਹੁੰਦੀ ਆ। I like your technique, buddy. That's good. All right. ਤਾੜੀਆਂ ਜ਼ਰੂਰ ਮਾਰਦੇ ਅਗਰ ਵੀ ਹਰ ਵਾਰੀ ਕਹਿਣਾ ਨਾ ਪਵੇ। ਕਮ ਸੇ ਕਮ ਪਲੇਅਰ ਜਿਹੜੇ ਪਿੱਛੇ ਉਹ ਤਾਂ ਹਾਲਾ ਸ਼ੇਰੇ ਦਿਓ ਨਾ। ਹਾਂਜੀ ਚਲੋ ਭਿੰਦਾ ਜੱਟ ਬੈਠਾ ਚੌਂਕ ਦੀ ਮਾਰ ਕੇ ਆ ਗਿਆ ਵੀ ਮੁੰਡਾ ਹੋ ਗਿਆ ਰੈਡੀ। ਭਿੰਦੇ ਜੱਟ ਤੋਂ ਬਾਅਦ ਨੰਬਰ ਲੱਗਣਾ ਮੋਹਿਤ ਦਾ। ਮੋਹਿਤ ਉਹ ਰੈਡੀ ਰਵੇ। ਹਾਂਜੀ ਰੈਡੀ ਹੋ ਜੀ? ਚਲੋ ਜੀ ਜਾਣ ਦਿਓ ਇਹ ਕੰਮ। ਉਹ ਬੱਲੇ ਪੈਰ ਸਲਿਪ ਹੋਇਆ। ਆਈ ਥਿੰਕ ਇਹ ਪ੍ਰਬੰਧਕਾਂ ਨੂੰ ਕਹਾਂਗਾ ਉਹ ਲੈਣ। ਪੈਰ ਅੱਗੇ ਗਿਆ ਨਹੀਂ ਪਰ ਸਲਿਪ ਹੋਇਆ ਉਹਦਾ ਪੈਰ ਲਾਈਨ ਤੋਂ ਸੀਗਾ, ਸਲਿਪ ਹੋ ਕੇ ਅੱਗੇ ਗਿਆ। ਸੋ ਉਹਨੇ ਮੈਂ ਸਾਰੇ ਦੱਸਣਾ ਪਲੇਅਰ ਵੀ ਮੰਨਣਗੇ ਉਹਨੇ ਜੰਪ ਅੱਗੇ ਨਹੀਂ ਲਿਆ, ਉਹਦਾ ਪੈਰ ਇੱਥੇ ਸੀ ਸਲਿਪ ਕਰਕੇ ਅੱਗੇ ਗਿਆ। ਸੋ ਜੇ ਚਾਹੇ ਅਸੀਂ ਰੀਟੇਕ ਕਰਾ ਸਕਦੇ ਹਾਂ। ਰੀਟੇਕ ਕਰਾ ਲਓ ਪਿੰਡੇ ਜੱਟ ਦਾ। ਚਲੋ ਆ ਥੋੜਾ ਸਾਹ ਲੈਣ ਦੇ ਮੋੜੇ ਨੂੰ। ਚਲੋ ਜੀ ਅਗਲਾ ਮੋਹਿਤ। ਪਹਿਲਾਂ ਹੀ ਜਿਹੜੇ ਪਲੇਅਰ ਆ ਉਹ ਥੋੜਾ ਜਿਹਾ ਧਿਆਨ ਰੱਖਣ ਕਿਉਂਕਿ ਗ੍ਰਾਸ ਜਿਹੜੀ ਹੈ ਘਾਹ ਕੇ ਲਾਉਣ ਕਰਕੇ ਥੋੜਾ ਪੈਰ ਸਲਿਪ ਹੁੰਦਾ। ਇਸ ਗੱਲ ਨੂੰ ਮਾਈਂਡ 'ਚ ਰੱਖਿਓ ਜ਼ਰੂਰ। ਲਓ ਜੀ ਮੋਹਿਤ ਸਿੱਟੇ ਜਾ ਰਹੇ ਨੇ। ਉਹ ਕਹਿੰਦਾ ਮੈਨੂੰ ਚੀਅਰ ਅਪ ਕਰੋ ਪਹਿਲਾਂ। ਮੋਹਿਤ ਉਹ ਬੱਲੇ ਨਹੀਂ ਰੀਸਾਂ ਤੇਰੀਆਂ। ਲਓ ਜੀ ਵੇ ਨਾਮ ਬੜੇ ਵਧੀਆ ਤੁਹਾਡੇ ਆ ਰਹੇ। ਕੋਮਲ ਅਗਲਾ ਲਾਡੀ, ਫੇਰ ਸੁੱਖੀ, ਫੇਰ ਬੁੱਗੀ। ਉਹ ਬੱਲੇ ਉਹ ਤੁਹਾਡੇ ਸ਼ੇਰੋ ਜੁੱਸੇ ਸ਼ੇਰਾਂ ਵਾਲੇ ਦੇ ਨਾਂ ਦੇਖ ਲਓ ਕਿੱਦਾਂ ਰੱਖੇ ਦੇ ਪਤੰਦਰੋ। ਅੱਛਾ ਕੰਮੋਂ ਤੋਂ ਬਾਅਦ ਆ ਗਿਆ ਲਾਡੀ।
ਲਓ ਜੀ ਲਾਡੀ ਬਾਈ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ। ਲਓ ਜੀ ਜ਼ੋਰਦਾਰ ਤਾੜੀਆਂ, ਜ਼ੋਰਦਾਰ ਤਾੜੀਆਂ। ਲਾਡੀ ਤੋਂ ਬਾਅਦ ਨੰਬਰ ਹੈ ਸੁਖੀ ਦਾ। ਸੁਖੀ ਬਹੁਤ ਸੋਹਣਾ ਕਲੀਨ ਕਲੀਨ। ਲਓ ਜੀ ਗਗਨ ਚਾਹਲ, ਨੈਕਸਟ ਪਲੇਅਰ ਗਗਨ ਚਾਹਲ। ਲਓ ਜੀ ਬੱਲੇ, ਵੈਰੀ ਗੁੱਡ ਥਰੋ, ਵੈਰੀ ਗੁੱਡ ਥਰੋ। ਗਗਨ ਚਾਹਲ ਤੋਂ ਬਾਅਦ ਬਾਈ ਰਾਣਾ ਬਾਈ, ਇਹ ਪ੍ਰੋਪਰ ਯੂਨੀਫਾਰਮ। ਲਓ ਜੀ ਬਹੁਤ ਹੀ ਸੋਹਣੀ ਥਰੋ, ਪਤਾ ਲੱਗ ਗਿਆ ਕਿਉਂ ਐਚਪੀ ਕਹਿੰਦੇ ਮੁੰਡੇ ਨੂੰ। ਤਾੜੀਆਂ ਮਾਰ ਦਿਓ ਇੱਕ ਵਾਰੀ। ਪਾਸਲਾ ਸਾਹਿਬ ਰੈਡੀ ਰਹਿਣੇ ਤੋਂ ਬਾਅਦ। ਵੈਰੀ ਨਾਈਸ ਲੈਫਟ ਹੈਂਡਡ ਥਰੋ। ਲਓ ਜੀ ਕੋਈ ਤਾੜੀਆਂ ਮਾਰਦਿਆ ਕਰੋ, ਹਰ ਥਰੋ ਤੋਂ ਬਾਅਦ ਤਾੜੀਆਂ ਜ਼ਰੂਰ ਮਾਰਦਿਆ ਕਰੋ, ਮੁੰਡਿਆਂ ਦਾ ਜ਼ੋਰ ਲੱਗਾ ਹੋਇਆ ਪੂਰਾ ਇੱਥੇ। ਪਾਸਲਾ ਆ ਜਾਓ। Let's watch from over here. ਜਸਵਿੰਦਰ, ਮਨਪ੍ਰੀਤ, ਰਾਜਵੀਰ, ਦਵਿੰਦਰ। ਹਾਂਜੀ ਇੱਧਰ 10 ਪਲੇਅਰ ਹਨ ਪੂਰੇ।
8. No, I don't see 10. You're right here. 1, 2, 3, 4, 5, 6, 7, 8. Okay, इधर 10 पूरे है जी, इधर 10 चाहिए. We have all right, come on, ladies. Everybody's ready. Where's your team? We need 3 more players. 3 more players on this side, ladies. अपना अपने घर में आके participate करो. Don't be shy. Come on, 2 more players on this side. 2 more. So we need 2 more. 2 more. 2 more. 2 more का 2 more नहीं है. इधर आ जाओ. Do we have 10 now, guys? All right, let's get in position first. Little warm up. ਭੈਣੋ ਮੇਰੇ ਗੱਲ ਸੁਣੋ 2 ਫੁੱਲ ਹੋਣਗੇ ਤੁਸੀਂ ਇੱਧਰ ਨੂੰ ਖਿੱਚੋਗੇ ਆਪਣਾ ਖਿੱਚਣਗੇ ਉਸ ਤੋਂ ਬਾਅਦ ਇੱਕ ਵਾਰੀ ਉਧਰਲੇ ਪਾਸੇ ਜਾਣਾ ਸੋਨਾ ਨੇ ਇੱਧਰ ਆਉਣਾ ਇਹ ਉਧਰਲੇ ਹੁਣ ਭਾਈ ਰੈਡੀ ਭਾਈ तैयार हो गए एकदम रेडी चलो भाई चलो रेडी जी हेलो हेलो जी ਉਹਨਾਂ ਦਾ ਨਾਮ ਇੱਕ ਵਾਰ ਫੇਰ ਬੋਲ ਦੇਣਾ ਰਾਜਵਿੰਦਰ ਪਰਮਿੰਦਰ ਅਮਨ ਗੁਰਕਮਲ ਸ਼ਰਸ਼ੋਰ ਦੇ ਲੀਸਟ 2 to 3 feet gap between each chair ਦੋ ਚੇਅਰ ਥੋੜਾ ਗੈਪ ਰੱਖੋ ਹਰ ਇੱਕ ਚੇਅਰ ਦੇ ਵਿੱਚ ਆਪਣੀ ਚੇਅਰ ਸੇ ਹੱਥ ਲਗਾ ਦਿਓ ਮਿਊਜ਼ੀਕਲ ਚੇਅਰ ਮਿਊਜ਼ੀਕਲ ਚੇਅਰ ਤੋਂ ਬਾਅਦ मुंडे का रस्ते का मुकाबला होगा तो अपने गेम जेडे इन द मिडल ऑफ द गेम अपनी गेम फिनिश कर ले टीम रेडी रहे मुंडे जी वॉलीबॉल आ रहे हो जब सुनते हो कि रस्ते का मुकाबला म्यूजिकल चेयर तो बाहर रस्ते का
ਨਛੱਤਰ ਅੰਕਲ ਹੋਣਾ ਦੀ ਫੈਮਿਲੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪੇਟ ਪੂਜਾ ਦੀ ਚੀਜ਼ ਖਾ ਕੇ ਵਾਪਸ ਫੇਰ ਆ ਜਾਓ ਉਧਰ ਨੂੰ। ਹਾਂਜੀ ਤਿਆਰੀ ਹੈ ਜੀ ਮਿਊਜ਼ੀਕਲ ਚੇਅਰਸ ਦੀ। We're gonna do the musical chairs only once, so there's no limit of number of participants. Perfect. I'm gonna get ready to set your chairs. Perfect. Please stand. Go sit by your chairs. Stand on it. ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਇਸ ਟਾਈਮ ਲੈਥਰੋਪ ਸ਼ਹਿਰ ਦੇ 6 ਵਾਰ ਦੇ ਮੇਅਰ ਸੋਨੀ ਧਾਲੀਵਾਲ ਭਾਜੀ ਜੀ ਇਸ ਟਾਈਮ ਜੁੜ ਚੁੱਕੇ ਆ। ਧਾਲੀਵਾਲ ਸਾਹਿਬ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜੇ ਪੰਜਾਬੀ ਰੇਡੀਓ USA ਇਸ ਵੇਲੇ ਦੇਖ ਰਹੇ ਆ, ਉਹਨਾਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲੈਥਰੋਪ ਸ਼ਹਿਰ ਹੈ ਛੋਟਾ ਜਿਹਾ ਸ਼ਹਿਰ ਆ, ਸੈਂਟਰ ਵੈਲੀ ਦੇ ਵਿੱਚ ਆ। ਜਿੱਥੇ ਆਪਾਂ ਅੱਜ ਮੰਟੀਕੇ ਦੇ ਮੇਲੇ ਦੇ ਉੱਤੇ ਆਏ ਆ, ਧਾਲੀਵਾਲ ਸਾਹਿਬ ਵੀ ਇੱਥੇ ਪਹੁੰਚੇ ਆ। ਨਾਲ ਦਾ ਜਿਹੜਾ ਸ਼ਹਿਰ ਆ, ਤੇ ਇਹ ਵੀ ਦੱਸ ਜਾਈਏ ਵੀ ਲੈਥਰੋਪ ਦੇ ਮੰਟੀਕੇ ਦੇ ਸਾਰੇ ਇਲਾਕੇ ਵਾਲਿਆਂ ਨੂੰ ਬਹੁਤ ਇੱਕ ਖੁਸ਼ਖਬਰੀ ਆ ਵੀ ਪੰਜਾਬੀ ਰੇਡੀਓ USA ਨੇ ਆਪਣਾ ਇੱਥੇ AM FM ਸਟੇਸ਼ਨ ਸ਼ੁਰੂ ਕਰ ਦਿੱਤੇ ਆ। 920 AM 107.1 FM 92.3 FM ਦੇ ਉੱਤੇ ਜਿਹੜੇ ਆਪਾਂ ਇੱਥੇ ਆ ਚੁੱਕੇ ਆ। ਤੁਸੀਂ ਹੁਣ ਸਾਨੂੰ ਗੱਡੀਆਂ ਵਿੱਚ ਵੀ ਇੱਥੇ ਜਿਹੜਾ ਉਹ ਸੁਣ ਸਕਦੇ ਆ। ਸੋਨੀ ਧਾਲੀਵਾਲ ਭਾਜੀ, ਤੁਸੀਂ 6 ਵਾਰ ਇੱਥੇ ਮੇਅਰ ਬਣ ਚੁੱਕੇ ਆ ਲੈਥਰੋਪ ਸ਼ਹਿਰ ਦੇ ਵਿੱਚ। ਕਿੱਦਾਂ ਤੁਸੀਂ ਦੇਖਦੇ ਆ ਲੋਕਾਂ ਦਾ? ਇਹਦਾ ਮਤਲਬ ਵੀ ਬਹੁਤ ਸਪੋਰਟ ਆ ਤੁਹਾਨੂੰ, ਹਰ ਵਾਰੀ ਤੁਹਾਨੂੰ ਜਿਹੜਾ ਚੁਣ ਕੇ ਇੱਥੇ ਪਹੁੰਚਾਉਂਦੇ ਆ। ਸੋ ਕੀ ਤੁਸੀਂ ਲੈਥਰੋਪ ਦੇ ਲਈ ਕੀ ਤੁਸੀਂ ਚੇਂਜ ਹੁੰਦਾ ਦੇਖਿਆ ਹੈ? ਸਭ ਤੋਂ ਪਹਿਲਾਂ ਤਾਂ ਜੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ, ਔਰ ਸਾਰੇ ਭਰਾਵਾਂ ਦਾ ਜਿਹੜਾ ਸਾਥ ਮਿਲਿਆ, ਉਹਦੇ ਨਾਲ ਇਹ ਅਪਰਚੂਨਿਟੀ ਮਿਲੀ ਹੈ। ਜਦੋਂ ਮੈਂ US ਆਇਆ ਸੀ 85 ਦੇ ਵਿੱਚ, ਮੈਨੂੰ ਕੋਈ ਆਸ ਨਹੀਂ ਸੀ ਕਿ ਇੱਕ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਣਾ ਹੈ ਨਾ। ਤੇ ਗੁਰੂ ਸਾਹਿਬ ਨੇ ਸੇਵਾ ਲਾਈ ਆ, ਨਿਭਾ ਰਹੇ ਆ। 20 ਸਾਲ ਤੋਂ ਮੈਂ ਇਨਵੋਲਵ ਹੈਗਾ ਆ। ਮੈਂ ਸ਼ਹਿਰ ਨੂੰ ਕਾਫੀ ਗਰੋ ਹੁੰਦਾ ਦੇਖਿਆ। ਜਦੋਂ ਅਸੀਂ ਇੱਥੇ ਲੈਥਰੋਪ ਆਏ 96 ਦੇ ਵਿੱਚ, ਤੇ ਕੋਈ 6000 ਪਾਪੂਲੇਸ਼ਨ ਸੀ। ਹੁਣ ਸਾਡੀ ਜਿਹੜੀ ਪਾਪੂਲੇਸ਼ਨ ਹੈ 35000 ਤੇ ਪਹੁੰਚ ਚੁੱਕੀ ਆ, ਔਰ ਅਸੀਂ ਕੈਲੀਫੋਰਨੀਆ ਦੀ ਨੰਬਰ 1 ਫਾਸਟੈਸਟ ਗਰੋਇੰਗ ਸਿਟੀ ਆ। ਪਰ ਉਹਦੇ ਨਾਲ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਕਿ ਜਦੋਂ ਗਰੋਥ ਹੁੰਦੀ ਹੈ ਨਾ, ਚੈਲੰਜਸ ਵੀ ਹੁੰਦੇ ਆ। ਉਹ ਮੈਨੇਜੇਬਲ ਗਰੋਥ ਚਾਹੀਦੀ ਆ, ਕਿਉਂਕਿ ਦੋ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਸ਼ਹਿਰਾਂ ਨੂੰ। ਇੱਕ ਤਾਂ ਹੁੰਦਾ ਸਮਾਲ ਸਿਟੀ ਇਸ਼ੂਜ਼। ਸਮਾਲ ਸਿਟੀ ਇਸ਼ੂਜ਼ ਇਹ ਹੁੰਦੇ ਆ ਕਿ ਤੁਹਾਡੀ 7, 8, 10 ਹਜ਼ਾਰ ਦੀ ਪਾਪੂਲੇਸ਼ਨ ਆ, ਤੁਸੀਂ ਬਿਜ਼ਨਸਿਸ ਡਰਾ ਨਹੀਂ ਕਰ ਸਕਦੇ। ਤੁਹਾਡੀ ਜਿਹੜੀ ਰੈਵਨਿਊ ਸਟਰੀਮ ਆ ਉਹ ਨਹੀਂ ਵੱਧਦੀ, ਸਟੈਗਨੈਂਟ ਹੋ ਜਾਂਦੀ ਆ, ਤੇ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਆ ਉਹ ਬੜੀਆਂ ਲਿਮਿਟਡ ਹੋ ਜਾਂਦੀਆਂ। ਤੇ ਬਿਗਰ ਸਿਟੀ ਪ੍ਰੋਬਲਮ ਉਦੋਂ ਆ ਜਾਂਦੀ ਹੈ ਜਦੋਂ ਤੁਹਾਡੇ ਕੋਲ ਰਿਸੋਰਸਿਸ ਘੱਟ ਆ, ਪਰ ਤੁਹਾਡੀ ਪਾਪੂਲੇਸ਼ਨ ਜਿਹੜੀ ਆ ਉਹ ਸਕਾਈ ਰਾਕ ਹੋ ਜਾਂਦੀ ਆ। 100,000 ਤੋਂ ਤੁਸੀਂ ਉੱਪਰ ਟੱਪ ਜਾਂਦੇ ਆ। ਉਹਦੇ ਵਾਸਤੇ ਤੁਹਾਨੂੰ ਸਕੂਲ ਚਾਹੀਦੇ ਆ, ਫਾਇਰ ਪ੍ਰੋਟੈਕਸ਼ਨ ਚਾਹੀਦੀ ਆ, ਵਧੀਆ ਇਨਫਰਾਸਟ੍ਰਕਚਰ ਚਾਹੀਦਾ, ਪੁਲਿਸ ਪ੍ਰੋਟੈਕਸ਼ਨ ਚਾਹੀਦੀ ਆ। ਤੇ ਜੇ ਸਿਟੀ ਦੋਨੋਂ ਪਾਸੇ ਖਿਆਲ ਨਾ ਰੱਖੇ ਤੇ ਉਹਦੇ ਨਾਲ ਵੀ ਪ੍ਰੋਬਲਮ ਆਉਂਦੀ ਆ, ਕ੍ਰਾਈਮ ਵੱਧ ਜਾਂਦਾ ਆ। ਕਿਉਂਕਿ ਜਿਹੜੇ ਕ੍ਰਿਮੀਨਲ ਲੋਕੀ ਹੈ, ਇਹ ਵੀ ਸਾਰਾ ਜਿੰਨੀ ਇਨਫੋਰਮੇਸ਼ਨ ਆਪਾਂ ਕੋਲ ਹੁੰਦੀ ਆ, ਆਪਾਂ ਤੋਂ ਵੱਧ ਇਹਨਾਂ ਕੋਲ ਹੁੰਦੀ ਆ। ਕਿਹੜੀ ਸਿਟੀ ਪ੍ਰੋਟੈਕਟਡ ਆ, ਕਿਹੜੀ ਸਿਟੀ ਨਹੀਂ ਅਨਪ੍ਰੋਟੈਕਟਡ, ਉਹ ਸਾਰਾ ਜਾਣਦੇ ਹੁੰਦੇ ਆ। ਸੋ ਇਸ ਕਰਕੇ ਨਾ ਜਿਹੜਾ ਸਿਟੀ ਨੂੰ ਬੈਲੈਂਸ ਰੱਖਣਾ ਉਹ ਬਹੁਤ ਜ਼ਰੂਰੀ ਆ। ਔਰ ਇਹ ਚੀਜ਼ਾਂ ਸਾਰੀਆਂ ਨਾ ਤੁਸੀਂ ਤਜਰਬੇ ਨਾਲ ਸਿੱਖਦੇ ਆ। ਔਰ ਜਿਹੜੀ ਲਾਈਫ ਆ, ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਸਿੱਖ ਕਿਹਾ। ਸਿੱਖ ਮੀਨਸ ਵਿਦਿਆਰਥੀ। ਅਸੀਂ ਸਾਰੀ ਉਮਰ ਸਿੱਖਦੇ ਚਲੇ ਜਾਂਦੇ ਆ, ਪਰ ਸਾਡੀ ਜਿਹੜੀ ਉਹ ਐਜੂਕੇਸ਼ਨ ਹੈ ਉਹ ਕਦੇ ਵੀ ਕੰਪਲੀਟ ਨਹੀਂ ਹੁੰਦੀ। ਸੋ 20 ਸਾਲ ਹੋ ਗਏ ਸੇਵਾ ਕਰਦੇ ਆ, ਪਰ ਫਿਰ ਵੀ ਮੈਂ ਜਿੱਦਾਂ ਸਿੱਖ ਰਿਹਾ, ਔਰ ਜਿੰਨਾ ਵੀ ਤਜਰਬਾ ਹਾਸਲ ਹੋਇਆ ਉਹਦੇ ਨਾਲ ਕਾਫੀ ਹੈਲਪ ਹੁੰਦੀ ਆ। ਸੋ ਰਾਈਟ ਨਾਓ ਸਵੀਟ ਸਪੌਟ ਤੇ ਆ, 30-40 ਹਜ਼ਾਰ ਦੇ ਵਿਚਾਰ 35,000 ਦੇ ਉੱਤੇ ਪਾਪੂਲੇਸ਼ਨ ਤੁਸੀਂ ਦੱਸ ਰਹੇ ਆ। ਕੀ ਨਵੀਆਂ ਚੀਜ਼ਾਂ ਤੁਸੀਂ ਦੇਖੀਆਂ? ਕਿੱਦਾਂ ਦੇ ਨਵੇਂ ਬਿਜ਼ਨਸ ਇੱਥੇ ਜਿਹੜੇ ਉਹ ਆਏ ਆ? ਲੋਕਾਂ ਦੇ ਕੀ ਇਸ਼ੂਜ਼ ਅਜੇ ਵੀ ਜੇ ਹੈਗੇ ਆ ਤੇ ਕਿੱਦਾਂ ਦੇ? ਇਹ ਸਾਡੇ ਜਿਹੜੇ ਬਿਜ਼ਨਸ ਆ, ਸਭ ਤੋਂ ਵੱਧ ਤਾਂ ਜਿਹੜੀ ਸਾਨੂੰ ਨਾ ਹੈਲਪ ਕੀਤੀ ਆ ਟੈਸਲਾ ਨੇ। ਠੀਕ ਹੈ। ਕੈਲੀਫੋਰਨੀਆ ਦੇ 2 ਸ਼ਹਿਰ ਆ ਜਿਨ੍ਹਾਂ ਦੇ ਵਿੱਚ ਟੈਸਲਾ ਕੰਪਨੀ ਹੈਗੇ। ਇੱਕ ਫਰੀਮਾਂਟ ਆ, ਦੂਸਰਾ ਲੈਥਰੋਪ ਆ। ਹਰ ਸਾਲ
2014 ਦੇ ਵਿੱਚ ਉਹ ਇੱਥੇ ਮੂਵ ਹੋਏ ਸੀਗੇ। ਪਹਿਲੀ ਬਿਲਡਿੰਗ ਉਹਨਾਂ ਦੀ ਜਿਹੜੀ ਬਣੀ ਔਰ ਹਰ ਸਾਲ ਇੱਕ ਬਿਲਡਿੰਗ ਜਿਹੜੀ ਐਡ ਹੋ ਰਹੀ ਆ, ਉਹ 9ਵੀਂ ਬਿਲਡਿੰਗ ਹੈ। ਹੁਣ ਆਈ ਹੋਪ ਕਿ ਉਹ ਟ੍ਰੈਂਡ ਜਿਹੜਾ ਇਦਾਂ ਹੀ ਜਾਰੀ ਰਵੇ, ਉਹਦੇ ਨਾਲ ਜਿਹੜੀਆਂ ਜੌਬਸ ਲੋਕਲ ਮਿਲਦੀਆਂ, ਵੈਲ ਪੇਇੰਗ ਜੌਬਸ ਆ। ਔਰ ਸਾਡੀ ਇਹੀ ਟਰਾਈ ਹੁੰਦੀ ਆ ਕਿ ਜਿਹੜਾ ਇਹ ਕਮਿਊਟ ਬੇ ਏਰੀਏ ਨੂੰ ਜਾਂਦਾ ਹੈ ਨਾ, ਇਹਨੂੰ ਜਾਂ ਤਾਂ ਕੁਛ ਕਿਸੇ ਤਰ੍ਹਾਂ ਘੱਟ ਕੀਤਾ ਜਾਵੇ। ਔਰ ਟੈਸਲਾ ਦੇ ਨਾਲ ਅਸੀਂ ਥੋੜ੍ਹਾ ਕਾਮਯਾਬ ਹੋਏ ਹਾਂ ਕਿ ਰਿਵਰਸ ਕਮਿਊਟ ਹੋਇਆ। ਪਲੈਸੈਂਟਨ, ਡਬਲਨ, ਲਿਵਰਮੋਰ ਤੋਂ ਜਿਹੜੇ ਲੋਕ ਫਰੀਮੌਂਟ ਜਾਂਦੇ ਸੀਗੇ, ਉਹ ਹੁਣ ਇੱਧਰ ਲੇਥਰੋ ਪਾਉਣ ਲੱਗ ਪਏ ਆ। ਤੇ ਇਹ ਸੋਨੀ ਧਾਲੀਵਾਲ, ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਰਿਹਾ, ਵੀ ਇਹ ਜਿਹੜਾ ਇਲਾਕਾ ਆ ਹੁਣ ਇੱਕ ਕਾਈਂਡ ਆਫ ਟ੍ਰੈਫਿਕ ਦੇ ਮਾਮਲੇ 'ਚ ਬੋਟਲਨੈਕ ਬਣਦਾ ਜਾ ਰਿਹਾ ਆ। ਸੋ ਵਾਟ ਆਰ ਯੂਰ ਪਲਾਨਸ ਇਹਨੂੰ ਐਕਸਪੈਂਡ ਕਰਨ ਦੇ ਲਈ? ਫਰੀਵੇਜ਼ ਐਕਸਪੈਂਡ ਹੋਣਗੇ ਜਾਂ ਕਿੱਦਾਂ ਕੀਤਾ ਜਾਊਗਾ? ਇਹ ਮਲਟੀ ਪ੍ਰੋਂਗ ਜਿਹੜੀ ਹੈਗੀ ਹੈ ਨਾ ਅਪਰੋਚ ਆਪਾਂ ਨੂੰ ਕਰਨੀ ਪੈਣੀ ਆ। ਫਰੀਵੇਜ਼ ਦੇ ਵਿੱਚ ਵੀ ਜਿਹੜੀਆਂ ਲੇਨਸ ਐਡ ਕੈਲਟ੍ਰਾਂਸ ਕਰ ਰਹੇ ਆ, ਹੁਣ 205 ਦੇ ਉੱਤੇ ਹੋ ਸਕਦਾ ਹੋਰ ਐਕਸਪੈਂਸ਼ਨ ਹੋਵੇ। ਪਰ ਜਿਹੜੇ ਬੇ ਏਰੀਏ ਦੇ ਸ਼ਹਿਰ ਔਰ ਸੈਂਟਰਲ ਵੈਲੀ ਦੇ ਸ਼ਹਿਰ ਰਲ ਕੇ ਇੱਕ ਉਪਰਾਲਾ ਕਰ ਰਹੇ ਆ, ਉਹ ਇਹ ਆ ਕਿ ਇੱਕ ਪ੍ਰੋਜੈਕਟ ਹੈਗਾ ਵੈਲੀ ਲਿੰਕ। ਉਹਦਾ ਇਹ ਹੈਗਾ ਕਾਨਸੈਪਟ ਕਿ ਜਿਹੜੀ ਛੋਟੀਆਂ ਟ੍ਰੇਨਸ ਆ ਉਹ ਹਾਂਜੀ ਲਾਈਟ ਰੇਲ ਵਰਗੀਆਂ ਨੇ ਉਹ, ਕਿਉਂਕਿ ਜਿਹੜੀ ਬਾਟ ਹੈ ਇਹਦੇ ਉੱਤੇ ਖਰਚਾ ਬਹੁਤ ਆਉਂਦਾ। ਅਜੇ ਲਿਵਰਮੋਰ 20 ਸਾਲ ਤੋਂ ਪੇ ਕਰ ਰਹੇ ਆ, ਉੱਥੇ ਅਜੇ ਤੱਕ ਵੀ ਬਾਟ ਨਹੀਂ ਆਈ। ਸੋ ਸਾਡਾ ਇਹਨਾਂ ਦੋਨਾਂ ਹੀ ਬੇ ਏਰੀਆ ਦੀਆਂ ਜਿਹੜੀਆਂ ਲੀਡਰਸ਼ਿਪ ਆ ਔਰ ਸੈਂਟਰਲ ਵੈਲੀ ਦੀ ਲੀਡਰਸ਼ਿਪ ਦਾ ਇਸ ਪ੍ਰੋਜੈਕਟ 'ਤੇ ਅਸੀਂ ਕੰਮ ਕਰ ਰਹੇ ਹਾਂ ਕਿ ਇੱਥੋਂ ਸਟਾਕਟਨ, ਲੇਥਰੋਪ ਦੇ ਵਿੱਚ 2 ਸਟੇਸ਼ਨ ਬਣਨਗੇ। ਫਿਰ ਤੁਸੀਂ ਰੱਖ ਲਓ ਮਾਊਂਟਨ ਹਾਊਸ ਤੇ ਟ੍ਰੇਸੀ, ਤੇ ਇਹ ਜਾ ਕੇ ਤੁਹਾਨੂੰ ਡਬਲਨ ਜਾਂ ਲਿਵਰਮੋਰ, ਡਿਪੈਂਡ ਕਰਦਾ ਲਿਵਰਮੋਰ ਬਾਟ ਕਦੋਂ ਆਉਂਦੀ ਆ, ਉਹਦੇ ਨਾਲ ਕਨੈਕਟ ਕਰ ਦਿੰਦੇ। ਤੁਸੀਂ ਇਧਰੋਂ ਟ੍ਰੇਨ ਦੇ ਵਿੱਚ ਜਾਓ, ਉੱਥੋਂ ਬਾਟ ਲੈ ਕੇ ਬੇ ਏਰੀਏ ਜਿੱਥੇ ਮਰਜ਼ੀ ਜਾ ਸਕਦੇ ਹਾਂ। ਹਾਂਜੀ, ਸੋ ਆਪਾਂ ਸੋਨੀ ਧਾਲੀਵਾਲ ਪਹੁੰਚਦੇ ਆਪਾਂ ਆਪਣੀ ਪਾਪੂਲੇਸ਼ਨ ਬਹੁਤ ਗਰੋ ਹੋ ਰਹੀ ਆ, ਇਹ 'ਚ ਕੋਈ ਡਾਊਟ ਨਹੀਂ ਆ, ਪਰ ਉਹਦੇ ਨਾਲ ਕੋਈ ਸ਼ਰਾਰਤੀ ਮਾੜੇ ਅਨਸਰ ਇਦਾਂ ਦੇ ਵਿਚਾਰਧਾਰਾ ਵਾਲੇ ਲੋਕ ਵੀ ਆ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਈ ਤਰੀਕੇ ਦੀਆਂ ਇੱਦਾਂ ਦੀਆਂ ਘਟਨਾਵਾਂ ਹੋ ਗਈਆਂ। ਜਿਹੜੇ ਲੋਕ ਇੱਥੇ ਨਵੇਂ ਮੂਵ ਹੋ ਰਹੇ ਆ ਜਾਂ ਆ ਰਹੇ ਆ, ਉਹਨਾਂ ਨੂੰ ਤੁਸੀਂ ਕੀ ਬੇਨਤੀ, ਕੀ ਅਪੀਲ ਕਰਨਾ ਚਾਹੁੰਦੇ ਆ ਵੀ ਇੱਥੇ ਦਾ ਜਿਹੜਾ ਕਲਚਰ ਆ ਉਹ ਕਿੱਦਾਂ ਡਿਫਰੈਂਟ ਹੈ, ਇਹ ਚੀਜ਼ਾਂ ਟੋਲਰੇਟ ਨਹੀਂ ਕਰਦੇ? ਇੱਥੋਂ ਦਾ ਤੇ ਪੰਜਾਬ ਦਾ ਕਹਿ ਲਓ ਜਾਂ ਇੰਡੀਆ ਦਾ ਕਹਿ ਲਓ, ਇਹ ਫਰਕ ਹੈਗਾ ਕਿ ਇੱਥੇ ਸਿਸਟਮ ਵਰਕ ਕਰਦਾ। ਇੱਥੇ ਅਗਰ ਮੈਂ ਤਾਂ ਜਿਹੜੇ ਸਾਡੇ ਯੰਗਸਟਰਸ ਆ ਨਾ, ਉਹਨਾਂ ਦੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਤੁਸੀਂ ਨਾ ਲਾਅ ਨੂੰ ਫੋਲੋ ਕਰੋ ਔਰ ਲਾਅ ਦੀ ਰਿਸਪੈਕਟ ਕਰੋ। ਲਾਅ ਨੂੰ ਕਦੇ ਵੀ ਆਪਣੇ ਹੱਥਾਂ ਦੇ ਵਿੱਚ ਨਾ ਲਾਓ, ਕਿਉਂਕਿ ਇੱਥੇ ਜਿਹੜੀਆਂ ਸਜ਼ਾਵਾਂ ਆ ਬਹੁਤ ਲੰਬੀਆਂ ਆ। ਛੋਟੀ ਜਿਹੀ ਗਲਤੀ ਜਿਹੜੀ ਨਾ ਉਹ ਤੁਹਾਨੂੰ ਬਹੁਤ ਦੂਰ ਲੈ ਜਾਂਦੀ ਆ। ਕਈ ਵਾਰੀ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਕਿ ਚਲੋ ਮੈਂ ਕਿਸੇ ਨੂੰ ਜਾਣਦਾ ਆ, ਉਹ ਮੈਨੂੰ ਸਿਫਾਰਿਸ਼ ਕਰਕੇ ਛਡਵਾ ਦੇਣਗੇ। ਇੱਥੇ ਇਹ ਕੰਮ ਨਹੀਂ ਚੱਲਦਾ। ਇੱਥੇ ਤਾਂ ਜਿੱਦਾਂ ਦਾ ਲਾਅ ਇੱਕ ਸਿਟੀਜ਼ਨ ਵਾਸਤੇ ਹੈ, ਉੱਦਾਂ ਦਾ ਲਾਅ ਇੱਕ ਇਲੈਕਟਡ ਅਫੀਸ਼ੀਅਲ ਵਾਸਤੇ ਆ। ਜੇ ਕੋਈ ਗਲਤੀ ਕਰਦਾ ਹੈ ਉਹਨੂੰ ਰੋਕਣਗੇ, ਜੇ ਮੈਂ ਕਰਦਾ ਤਾਂ ਮੈਨੂੰ ਵੀ ਰੋਕਣਗੇ। ਹਾਂਜੀ, ਇਟ ਅਪਲਾਈਜ਼ ਟੂ ਐਵਰੀਬਾਡੀ ਇਕੁਅਲੀ। ਸੋ ਮੇਰੀ ਸਾਡੇ ਜਿਹੜੇ ਯੰਗਸਟਰ ਵੀਰ ਮੈਨੂੰ ਸੁਣ ਰਹੇ ਆ, ਸਪੈਸ਼ਲੀ ਜਿਹੜੇ ਪੰਜਾਬੀ ਆ, ਕਿਉਂਕਿ ਪੰਜਾਬੀ ਦਾ ਪ੍ਰੋਗਰਾਮ ਆ, ਮੇਰੀ ਇਹੀ ਬੇਨਤੀ ਆ ਕਿ ਇਹ ਕੰਟਰੀ ਜਿਹੜੀ ਆ ਪੰਜਾਬ ਨਾਲੋਂ, ਇੰਡੀਆ ਨਾਲੋਂ ਬਹੁਤ ਡਿਫਰੈਂਟ ਆ। ਲਾਅ ਦੀ ਰਿਸਪੈਕਟ ਕਰੋ। ਇਟਸ ਅ ਲੈਂਡ ਆਫ ਅਪਰਚੁਨਿਟੀ ਐਂਡ ਆਲਸੋ ਲੈਂਡ ਆਫ ਲਾਅ। ਹਾਂ, ਅਮਰੀਕਨ ਆਪਣਾ ਡ੍ਰੀਮ ਪੂਰਾ ਕਰੋ। ਇੰਨੀ ਵਧੀਆ ਕੰਟਰੀ ਦੇ ਵਿੱਚ ਪਰਮਾਤਮਾ ਸਾਨੂੰ ਲੈ ਕੇ ਆਇਆ। ਸਾਡਾ ਇਹੀ ਫਰਜ਼ ਬਣਦਾ ਕਿ ਅਸੀਂ ਇੱਕ ਵਧੀਆ ਸ਼ਹਿਰੀ ਬਣ ਕੇ ਇਸ ਮੁਲਕ ਦੀ, ਇਸ ਸਟੇਟ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਈਏ। ਸੋਨੀ ਧਾਲੀਵਾਲ ਭਾਜੀ, ਮੈਂ ਤੁਹਾਨੂੰ ਪਹਿਲਾਂ ਵੀ ਆਪਾਂ ਕਈ ਥਾਵਾਂ ਦੇ ਉੱਤੇ ਮਿਲੇ ਆ, ਸੁਣਿਆ ਆ, ਗੱਲਾਂ ਕਰਦੇ ਵੀ ਜੋ ਪੰਜਾਬ ਦੇ, ਇੰਡੀਆ ਦੇ ਵਿੱਚ ਕ੍ਰੈਕ ਡਾਊਨ ਹੁੰਦਾ ਰਹਿੰਦਾ ਆ, ਉੱਥੇ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਨੂੰ ਲੈ ਕੇ, ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਤੁਸੀਂ ਕੀ ਕਹਿਣਾ ਚਾਹੁੰਦੇ? ਚਲੋ ਉਹਨਾਂ ਦਾ ਆਪਣਾ ਸਿਸਟਮ ਹੈ, ਪਰ ਮੈਨੂੰ 38 ਸਾਲ ਹੋ ਗਏ ਅਮਰੀਕਾ ਦੇ ਵਿੱਚ ਆਇਆ। ਇੱਥੇ ਇਹੋ ਜਿਹਾ ਕੁਛ ਨਹੀਂਗਾ। ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਐਕਸਪ੍ਰੈਸ ਕਰ ਸਕਦੇ ਆ। ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਹਰ ਤਰ੍ਹਾਂ ਦੀ ਤੁਹਾਨੂੰ ਆਜ਼ਾਦੀ ਹੈ। ਤੁਹਾਨੂੰ ਧਾਰਮਿਕ ਆਜ਼ਾਦੀ ਹੈ, ਤੁਹਾਨੂੰ ਘੁੰਮਣ ਫਿਰਨ ਦੀ ਆਜ਼ਾਦੀ ਆ, ਐਜ਼ ਲੌਂਗ ਐਜ਼ ਤੁਸੀਂ ਜਿਹੜਾ ਕੰਟਰੀ ਦਾ ਲਾਅ ਆ ਉਹਨੂੰ ਫੋਲੋ ਕਰਦੇ ਆ। ਇਹ ਲੈਂਡ ਆਫ ਅਪਰਚੁਨਿਟੀ ਆ, ਲੈਂਡ ਆਫ ਲਾਅ ਵੀ ਹੈ। ਤੁਸੀਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਜਾਂ ਤੋੜ ਮਰੋੜ ਨਹੀਂ ਸਕਦੇ, ਕਿਉਂਕਿ ਜਿਹੜਾ ਲਾਅ ਆ ਉਹ ਕਾਫੀ ਸਖਤ ਆ। ਅਤੇ ਪੰਜਾਬ ਦੇ ਵਿੱਚ ਕਈ ਵਾਰੀ ਹੋ ਜਾਂਦਾ ਕਿ ਇੱਕ ਫੋਨ ਗਿਆ ਤੇ ਬੰਦਾ ਛੱਡਦਾ, ਤੇ ਇੱਥੇ ਇਸ ਤਰ੍ਹਾਂ ਨਹੀਂ ਹੁੰਦਾ। ਹਾਂਜੀ, ਹਾਂ। ਚਲੋ ਬਹੁਤ ਵਧੀਆ। ਤੇ ਤੁਸੀਂ ਮੇਲੇ ਦੇ ਉੱਤੇ ਆਏ ਆ, ਇੱਦਾਂ ਦੇ ਵਧੀਆ ਪ੍ਰੋਗਰਾਮ ਲੱਗਦੇ, ਕਮਿਊਨਿਟੀ ਇਕੱਠੀ ਆ, ਸੋਹਣਾ ਲੱਗਦਾ ਆ, ਇਕੱਠ ਹੈ, ਇੱਦਾਂ ਮਿਲਵਰਤਨ ਬਣਿਆ ਰਵੇ, ਇੱਦਾਂ ਪਿਆਰ ਬਣਿਆ ਰਵੇ, ਇਹੀ ਆਪਾਂ ਦੁਆਵਾਂ ਆ। ਬਿਲਕੁਲ ਜੀ, ਦੇਖੋ ਕਿੰਨਾ ਵਧੀਆ ਮਾਹੌਲ ਆ। ਔਰ ਗੁਰੂ ਸਾਹਿਬ ਦੀ ਸਾਡੇ ਉੱਤੇ, ਪੰਜਾਬੀਆਂ ਦੇ ਉੱਤੇ ਤੇ ਆਮ ਕਰਕੇ ਸਿੱਖ ਕੌਮ ਦੇ ਉੱਤੇ ਬੜੀ ਕਿਰਪਾ ਆ। ਇਹ ਕਿਰਪਾ ਜਿਹੜੀ ਆ, ਸਾਡੀ ਅਰਦਾਸ ਇਸ ਤਰ੍ਹਾਂ ਬਣੀ ਰਵੇ ਔਰ ਕਮਿਊਨਿਟੀ ਜਿਹੜੀ ਆ ਦਿਨ ਦੁੱਗਣੀ ਰਾਤ ਚੌਗਣੀ ਉન્નਤੀ ਕਰੇ ਜੀ। ਥੈਂਕ ਯੂ ਜੀ, ਮਿਹਰਬਾਨੀ ਸੋਨੀ।
ਇਹ ਸਨ ਸੋਨੀ ਧਾਲੀਵਾਲ ਭਾਜੀ ਜਿਹੜੇ ਆਪਣੇ ਨਾਲ ਜੁੜੇ ਲੈਥਰੋਪ ਦੇ ਜਿਹੜੇ ਮੇਅਰ ਨੇ 6 ਵਾਰ ਜਿਹੜੇ ਮੇਅਰ ਬਣ ਚੁੱਕੇ ਆ। ਇਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਆਪਣੇ ਨਾਲ ਕੀਤੀਆਂ, ਵਿਚਾਰਨਯੋਗ ਆ ਤੇ ਵਧੀਆ ਸਲਾਹ ਇਹਨਾਂ ਨੇ ਦਿੱਤੀ ਆ। ਸੋ ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਮੈਂ ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਤੇ ਤੁਹਾਡਾ ਸਵਾਗਤ ਹੈ। ਆਪਣੇ ਨਾਲ ਸਾਡੇ ਗਾਇਕ ਵੀਰ ਜੀਤਾ ਗਿੱਲ ਭਾਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਗਿੱਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਵਿਸਾਖੀ ਦੇ ਮੇਲੇ ਦੇ ਉੱਤੇ ਆਪਾਂ ਪਹੁੰਚੇ ਹਾਂ ਮਨਟੀਕੇ 'ਚ, ਤਾਂ ਪਹਿਲਾਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ। ਤੁਹਾਨੂੰ ਵੀ ਹਾਂਜੀ, ਸਾਰੀ ਜਿੰਨੇ ਵੀ ਸਾਡੀ ਆਡੀਅנס ਪਹੁੰਚੀ ਅੱਜ ਮੇਲੇ ਦੇ ਵਿੱਚ, ਸਾਰਿਆਂ ਨੂੰ ਮੇਰੇ ਵੱਲੋਂ ਤੇ ਪੰਜਾਬੀ ਰੇਡੀਓ USA ਵੱਲੋਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ। ਗਿੱਲ ਭਾਜੀ, ਆਪਾਂ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਗਾਇਕੀ ਐਜ਼ ਏ ਮੇਨ ਸਟਰੀਮ ਤਾਂ ਨਹੀਂ ਆ, ਸਭ ਨੂੰ ਪਤਾ ਵੀ ਦੂਜਾ ਕੰਮ ਕਰਨਾ ਪੈਂਦਾ ਆ, ਪਰ ਇਹ ਸ਼ੌਂਕ ਦਾ ਜੇ ਤੁਸੀਂ ਦੱਸੋ ਵੀ ਕਦੋਂ ਤੋਂ ਤੁਸੀਂ ਲੱਗੇ ਹੋਏ ਆ? ਸ਼ੌਂਕ ਜੀ ਕਾਫੀ ਟਾਈਮ ਤੋਂ ਹੈ, ਆਲਮੋਸਟ ਮੈਨੂੰ 20 ਸਾਲ ਹੋ ਗਏ ਗਾਉਂਦੇ ਨੂੰ। ਤੇ ਮੈਂ ਬਕਾਇਦਾ ਮੇਰੇ ਉਸਤਾਦ ਜੀ ਕੁਲਦੀਪ ਮਾਨਕ ਸਾਹਿਬ ਨਾਲ ਉਸਤਾਦੀ ਸ਼ਾਗਿਰਦੀ ਕੀਤੀ ਤੇ ਲਗਾਤਾਰ ਹੀ ਚੱਲ ਰਿਹਾ ਜੀ, ਮਹਾਰਾਜ ਦੀ ਕਿਰਪਾ ਨਾਲ ਕੰਮ, ਤੇ ਆਉਣ ਵਾਲੇ ਸਮੇਂ 'ਚ ਲਗਾਤਾਰ ਇੱਦਾਂ ਹੀ ਚੱਲਦਾ ਰਹੂਗਾ। ਗੀਤ ਗੂਤ ਹੁਣ ਕੱਢ ਲੈਂਦੇ ਆ, ਮੌਕਾ ਲੱਗ ਜਾਂਦਾ ਆ ਜਾਂ ਅਜੇ ਇਦਾਂ ਹੀ ਆ, ਬਸ ਇਦਾਂ ਹੀ ਚੱਲ ਜਾਂਦਾ? ਨਹੀਂ ਜੀ, ਵੱਧ ਤੋਂ ਵੱਧ ਟਾਈਮ ਕੱਢੀਦਾ ਆਪਣੀ ਸਿੰਗਿੰਗ ਦੇ ਲਈ, ਵੀ ਆਪਾਂ ਆਡੀਅנס ਲਈ ਵਧੀਆ ਵਧੀਆ ਗੀਤ ਲੈ ਕੇ ਆਈਏ, ਪਰ ਟਾਈਮ ਥੋੜਾ ਘੱਟ ਹੁੰਦਾ, ਪਰ ਫੇਰ ਵੀ ਆਪਾਂ ਲੱਗੇ ਰਹੀਦਾ ਸਟੂਡੀਓ ਵਿੱਚ ਜਾ ਕੇ, ਵੀਡੀਓ ਸਾਰਾ ਆਡੀਓ ਆਲਮੋਸਟ ਲਗਾਤਾਰ ਅਸੀਂ ਰੈਡੀ ਹਾਂ, ਫੇਰ ਅੱਗੇ ਆ ਰਹੇ ਸਾਡੇ ਟਰੈਕ ਵਧੀਆ ਵਧੀਆ ਹੋ ਰਹੀ। ਹਾਂਜੀ, ਮੇਲੇ ਤੇ ਆਏ ਆ, ਮੇਲੇ ਦਾ ਕੋਈ ਗੀਤ ਤਾਂ ਸੁਣਾਓ। ਮੈਂ ਕਿਹਾ ਪੱਕਾ ਜੀ ਪੱਕਾ ਗੀਤ ਸੁਣਾਉਂਦੇ ਹਾਂ ਜੀ। ਹੋ ਰਹੀ ਮਨਾਂ ਦੇ ਵਿੱਚ ਜੇ ਮੈਲ ਲੱਗੀ ਤੇ ਗੰਗਾ ਪੱਤਰੀ ਨਹਾਉਣ ਦਾ ਕੀ ਫਾਇਦਾ, ਸ਼ੇਕ ਕਾਲਜੇ ਵਿੱਚ ਨਾ ਕਰਨ ਜਿਹੜੇ, ਹਾਏ ਉਹਨਾਂ ਬੋਲਾਂ ਨੂੰ ਗਾਉਣ ਦਾ ਕੀ ਫਾਇਦਾ, ਹਾਏ ਜੇ ਨਾ ਅੱਖ ਮਟਕਾਉਣ ਦੀ ਜਾਂਚ ਸਿੱਖੀ ਤੇ ਕਾਨੂੰ ਕਾਲੀਆਂ ਕਰਨੀਆਂ ਫੇਰ ਅੱਖਾਂ, ਹਾਏ ਦੇ ਵੀ ਜਿੰਦ ਨਾ ਯਾਰ ਦੇ ਨਾ ਕੀਤੀ ਤੇ ਫਿਰ ਯਾਰੀਆਂ ਲਾਉਣ ਦਾ ਕੀ ਫਾਇਦਾ। ਮੇਲੇ ਦੀ ਗੱਲ ਕਰਨ ਲੱਗੇ ਆ। ਹੋ ਦੁਨੀਆ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ, ਸਭ ਸੱਜਣ ਸੱਜਣੀਆਂ ਬੇ ਸੋਹਣਿਆਂ ਫਿਰਨ ਕੰਗਣੀਆਂ ਪਾ ਕੇ, ਚੱਲ ਅਸੀਂ ਵੀ ਚਲੀਏ ਵੇ, ਹੋ ਚੱਲ ਅਸੀਂ ਵੀ ਚਲੀਏ ਵੇ ਸੋਹਣਿਆ, ਸਾਨੂੰ ਕਾਦੀ ਚੋਰੀ, ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਹੋ ਚੰਨ ਚੜਿਆ ਜਵਾਨੀ ਤੇ ਪਰੀਤਾਂ ਲੱਗੀਆਂ ਨੂੰ ਜੱਗ ਜਾਣੇ, ਹੋ ਨਾ ਗੁੱਜੇ ਰਹਿੰਦੇ ਨੇ ਕਹਿੰਦੇ ਸ਼ੌਂਕੀ ਲੋਕ ਸਿਆਣੇ, ਹਾਏ ਜੋੜੀ ਹੋਈ ਟੁੱਟਦੀ ਨਾ ਹੋ ਜੋੜੀ ਹੋਈ ਟੁੱਟਦੀ ਨਾ ਸੋਹਣਿਆ, ਭੱਜੀ ਪ੍ਰੇਮ ਦੀ ਜੋੜੀ, ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਸੋਹਣਾ, ਬਹੁਤ ਸੋਹਣੀ ਆਵਾਜ਼ ਆ। ਹੁਣ ਦੇਖੋ ਕਿੱਡੀ ਬੁਲੰਦ ਆਵਾਜ਼ ਦੇ ਮਾਲਕ ਆ ਮਾਨਕ ਸਾਹਿਬ ਦੀ, ਇਹਨਾਂ ਨੇ ਜਿਹੜੀ ਆ ਸ਼ਾਗਿਰਦੀ ਜਿਹੜੀ ਉਹ ਕੀਤੀ ਆ। ਤੇ ਜੀਤਾ ਭਾਜੀ, ਤੁਸੀਂ ਹੋਰ ਕਿਹੜੇ ਕਿਹੜੇ ਗਾਇਕਾਂ ਨੂੰ ਸੁਣਨਾ ਪਸੰਦ ਕਰਦੇ ਆ? ਮੇਰੇ ਤਾਂ ਉਸਤਾਦ ਜੀ ਉੱਦਾਂ ਫੇਵਰੇਟ ਹੈ, ਬਾਕੀ ਹੋਰ ਜਿਹੜੇ ਵੀ ਪੰਜਾਬੀ ਸੱਭਿਆਚਾਰ ਨਾਲ ਵਧੀਆ ਗੀਤ ਲੈ ਕੇ ਆਉਂਦੇ ਆ ਮਾਰਕੀਟ ਦੇ ਵਿੱਚ, ਉਹ ਸਾਰਿਆਂ ਨੂੰ ਮੈਂ ਲਾਈਕ ਕਰਦਾ ਹਾਂ ਜੀ। ਠੀਕ ਹੈ ਜੀ, ਚਲੋ ਮਿਲਦੇ ਹਾਂ ਜੀ ਫਿਰ ਆਪਾਂ, ਮਿਹਰਬਾਨੀ। ਪੰਜਾਬੀ ਰੇਡੀਓ USA ਦਾ, ਤੇ ਆਪਾਂ ਐਵਰੀ ਡੇ ਲਾਈਕ ਗੱਡੀ ਵਿੱਚ ਜਾਂਦਿਆਂ ਆਉਂਦਿਆਂ ਸੁਣੀਦਾ ਹਾਂ ਜੀ। ਬਾਕੀ ਘਰੇ ਵੀ ਰੇਡੀਓ ਹੈਗਾ, ਜੇ ਕਿਸੇ ਨੂੰ ਵੀ ਰੇਡੀਓ ਦੀ ਲੋੜ ਹੈ ਇੱਥੇ ਆ ਕੇ ਵੀ ਲੈ ਜਾ ਸਕਦਾ ਹਾਂ ਜੀ। ਤੇ ਥੈਂਕ ਯੂ ਭਾਜੀ, ਤੁਹਾਡਾ ਬਹੁਤ ਬਹੁਤ ਜੀ। ਸਤਿ ਸ਼੍ਰੀ ਅਕਾਲ। ਇਹ ਸਨ ਜੀਤਾ ਗਿੱਲ ਭਾਜੀ, ਲੈਥਰੋਪ ਦੇ ਵਿੱਚ ਰਹਿੰਦੇ ਆ ਤੇ ਗਾਇਕ ਬਹੁਤ ਸੋਹਣੇ ਨੇ, ਬਹੁਤ ਸੋਹਣੀ ਆਵਾਜ਼ ਆ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੰਬੀ ਚੌੜੀ ਇੰਟਰਵਿਊ ਵੀ ਲੈ ਕੇ ਇਹਨਾਂ ਦੇ ਨਾਲ ਹਾਜ਼ਰ ਹੋਵਾਂਗੇ। ਤੇ ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ ਵੀ ਹੁਣ ਸੈਂਟਰਲ ਵੈਲੀ ਦੇ ਵਿੱਚ ਮੋਡੈਸਟੋ, ਮੰਟੀਕਾ, ਲੈਥਰੋਪ, ਸਟਾਕਟਨ, ਟਰਲਕ, ਮਰਸੈਡ, ਲਿਵਿੰਗਸਟਨ, ਐਟਵਾਟਰ, ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੀਆਂ ਗੱਡੀਆਂ ਕਾਰਾਂ ਦੇ ਵਿੱਚ ਸੁਣ ਸਕਦੇ ਆ। 920 AM ਨਾਲ 107.1 FM ਤੇ 92.3 FM, ਜਿੱਥੇ ਪਹਿਲਾਂ ਇੱਕ ਵੀ ਨਹੀਂ ਸੀ, ਹੁਣ ਉੱਥੇ ਤਿੰਨ ਜਿਹੜੇ ਆ ਚੈਨਲਾਂ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੈਂਟਰਲ ਵੈਲੀ ਦੇ ਵਿੱਚ ਸੁਣ ਸਕਦੇ ਆ। ਬਾਕੀ ਚੈਨਲ ਉੱਦਾਂ ਹੀ ਜਿਹੜੇ ਚੱਲ ਰਹੇ ਆ। ਤੁਹਾਡੇ ਸਾਰੇ ਪਿਆਰ ਦੇ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਉੱਧਰ ਵਾਲੇ ਦੇ ਕਹਿੰਦੇ ਨੇ ਪਰਲੇ ਪਾਸੇ ਜਾ ਕੇ
ਉਹਨਾਂ ਨੇ ਹਰ ਜਨਮ ਵਿਚਾਰਿਆਂ this tragedy. ਤੁਸੀਂ ਤਾਂ ਸਟੇਜ ਦੇ ਨੇੜੇ ਆ ਜਾਓ ਪਲੀਜ਼। ਜਿਹੜੀ ਬੜੀ ਕਰਾਈ ਕਈ ਬਣਾ ਚੁੱਕੇ ਹੈ ਇੱਕ ਮਨਦੀਪ ਭੱਜੇ ਸਟੇਜ ਦੇ ਨੇੜੇ ਆ ਸਕਦਾ ਤੇ ਬਾਅਦ ਚ ਲਿਆਉਨੇ ਆ ਜ਼ਿੰਮੇਵਾਰੀ ਦੇ ਕੇ ਸਟੇਜ ਦੇ ਨੇੜੇ ਆ ਜਾਓ। ਸ਼ੁਰੂ ਕਰੀ ਸਾਰੇ ਆਪਣੇ ਤਾਂ ਸਾਰੇ
Ready?